ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ, ਖਬਰਾਂ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 25 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਸਨੀਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡਬਾਲ ਐਲਗਰੋਵ, ਹਰਜੀਤ ਸਿੰਘ ਲੈਥਰੋਪ ਐਂਟੀਲੂਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਰੋਡ ਐਂਡ ਰੋਬਿਟ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਦੀਆਂ ਲੋਕੇਸ਼ਨਾਂ ਟਰਲਕ ਵੀ ਨੇ ਤੇ ਸਟਾਕਟਨ ਵੀ ਨੇ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਜਿਹੜੀ ਹੈ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਹੈਗੀ ਆ। ਫਰੇਟ ਬ੍ਰੋਕਰ ਸਰਜ ਟਰਾਂਸਪੋਰਟੇਸ਼ਨ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਆ। ਇਹ ਇੱਕ ਬਹੁਤ ਵੱਡੀ ਬ੍ਰੋਕਰੇਜ ਕੰਪਨੀ ਆ ਤੇ 2016 ਦੇ ਵਿੱਚ ਫਲੋਰੀਡਾ ਦੇ ਵਿੱਚ ਉਮਾਰ ਸਿੰਘ ਨਾਮ ਦੇ ਇਸ ਬੰਦੇ ਨੇ ਇਸ ਕੰਪਨੀ ਨੂੰ ਸਰਜ ਟਰਾਂਸਪੋਰਟੇਸ਼ਨ ਨੂੰ ਸ਼ੁਰੂ ਕੀਤਾ ਸੀ ਤੇ ਕੁਝ ਘੰਟੇ ਪਹਿਲਾਂ ਦੀ ਖਬਰ ਆ ਵੀ ਉਹਨਾਂ ਨੇ ਅੱਜ ਚੈਪਟਰ 11 ਬੈਂਕਰਪਸੀ ਪ੍ਰੋਟੈਕਸ਼ਨ ਫਾਈਲ ਕਰ ਦਿੱਤੀ ਆ ਸੈਂਟਰਲ ਡਿਸਟ੍ਰਿਕਟ ਆਫ ਫਲੋਰੀਡਾ ਦੇ ਵਿੱਚ। ਉਹਨਾਂ ਦੇ 13 ਦੇ ਕਰੀਬ ਕ੍ਰੈਡੀਟਰ ਜਿਹੜੇ 20 ਟੋਟਲ ਆ ਜਿਨ੍ਹਾਂ ਨੂੰ ਉਹਨਾਂ ਨੇ ਪੈਸੇ ਦੇਣੇ ਹੈਗੇ ਆ, ਪੈਸੇ ਦੇਣ ਵਾਲੇ ਆ ਜੋ ਬੈਂਕਰਪਸੀ 'ਚ ਉਹਨਾਂ ਨੇ ਸ਼ੋਅ ਕਰਤੇ ਵੀ ਸਾਡੇ ਕੋਲ ਨਹੀਂ ਦੇ ਹੋਣੇ। ਉਹਨਾਂ 'ਚ 13 ਕੰਪਨੀਆਂ ਫੈਕਟਰਿੰਗ ਦੀਆਂ ਹੈਗੀਆਂ ਜੋ ਛੋਟੇ ਕੈਰੀਅਰਸ ਨੂੰ ਜਿੱਦਾਂ ਇੰਡੀਵਿਜੂਅਲ ਲੈਵਲ ਦੇ ਉੱਤੇ ਪੈਸੇ ਦਿੰਦੀਆਂ ਹੈਗੀਆਂ। ਕਹਿੰਦੇ ਬਈ ਜੋ ਫਰੇਟ ਵੇਵ ਦੇ ਨੂੰ ਦੱਸਿਆ ਉਹਨਾਂ ਨੇ ਸਰਜ ਟਰਾਂਸਪੋਰਟੇਸ਼ਨ ਦੇ ਜੋ ਆਫੀਸ਼ੀਅਲਸ ਆ ਉਹਨਾਂ ਦੇ ਮੁਤਾਬਕ ਉਹ ਫਾਈਨੈਂਸ਼ੀਅਲ ਸਪਾਂਸਰ ਦੇ ਨਾਲ ਕੰਮ ਕਰ ਰਹੇ ਆ ਤਾਂ ਕਿ ਇਸ ਬੈਂਕਰਪਸੀ ਦੀ ਜੋ ਹੀਅਰਿੰਗ ਹੋਣੀ ਆ ਉਹਨਾਂ ਦੀ ਬੁੱਧਵਾਰ ਨੂੰ ਉਹਦੇ ਵਿੱਚ ਕੁਝ ਨਾ ਕੁਝ ਨਿਕਲ ਆਏ। ਪਿਛਲੇ 7 ਸਾਲਾਂ ਦੇ ਵਿੱਚ ਇਹ ਜੋ ਬ੍ਰੋਕਰੇਜ ਹੈਗੀ ਆ ਫਰੇਟ ਬ੍ਰੋਕਰ ਸਰਜ ਟਰਾਂਸਪੋਰਟੇਸ਼ਨ ਇਹ ਬਹੁਤ ਤੇਜ਼ੀ ਦੇ ਨਾਲ ਵਧੀ ਸੀ। 100 ਤੋਂ ਵੱਧ EMPLOYE ਆ ਤੇ ਕੱਲਾ ਪਿਛਲੇ ਸਾਲ 2022 ਦੇ ਵਿੱਚ ਇਹਨਾਂ ਦਾ ਜੋ ਗ੍ਰੋਸ ਰੈਵਨਿਊ ਸੀ $150 ਮਿਲੀਅਨ ਦਾ ਸੀ, $150 ਮਿਲੀਅਨ ਦਾ। ਬੂਟਸਟ੍ਰੈਪ 3PL ਬਿਲਡ ਆਟੋਮੇਟਡ ਲੋਡ ਮੈਚਿੰਗ ਤੇ ਪ੍ਰਾਈਸ ਟੈਕਨੋਲੋਜੀ ਸੇਮ ਉਦਾਂ ਦੀ ਸੀ ਜਿੱਦਾਂ ਦੀ ਊਬਰ ਫਰੇਟ ਜਾਂ ਕਨਵੇ ਵਗੈਰਾ ਦੀ ਹੁੰਦੀ ਹੈਗੀ ਆ। ਫਰੇਟ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਡਾਊਨ ਟਰਨ ਆਇਆ ਪਿਛਲੇ ਸਾਲ ਤੋਂ ਹੀ ਸ਼ੁਰੂ ਹੋਇਆ ਹੈਗਾ ਆ। ਪੈਂਡੇਮਿਕ ਟਾਈਮ ਦੇ ਉੱਤੇ ਸਟਿਮੂਲਸ ਜੋ ਪ੍ਰੋਗਰਾਮ ਸਟਿਮੂਲਸ ਪੈਕੇजेस ਮਿਲੇ ਸੀ, ਬਹੁਤ ਸਾਰੇ PPP ਲੋਨਸ ਮਿਲੇ ਸੀ। ਇਕਨੋਮੀ ਬੜੀ ਗੁੱਡ ਚੱਲ ਰਹੀ ਸੀ ਉਸ ਟਾਈਮ ਦੇ ਉੱਤੇ, ਟਰੱਕਿੰਗ ਇੰਡਸਟਰੀ ਨੇ ਪੈਸੇ ਬਹੁਤ ਬਣਾਏ ਆ। ਪਰ ਹੁਣ ਜੇ ਅੱਜ ਦੀ ਮੈਂ ਗੱਲ ਕਰਦਾ ਜਾਵਾਂ ਨੈਸ਼ਨਲ ਟਰੱਕ ਲੋਡ ਇੰਡੈਕਸ ਦੇ ਉੱਤੇ ਕਹਿੰਦੇ ਜਿਹੜੇ ਸਪੌਟ ਰੇਟਸ ਆ ਉਹ ਦਸੰਬਰ 26 2021 ਨੂੰ $3.55 ਪਰ ਮਾਈਲ ਦੇ ਉੱਤੇ ਸੀਗੇ ਜੋ ਪ੍ਰਾਈਸ ਆਫ ਡੀਜ਼ਲ ਆ। ਤੇ ਹੁਣ ਉਹ ਤੁਸੀਂ ਦੇਖੋ ਜੁਲਾਈ 24 2022 ਦੇ ਵਿੱਚ ਜਿਹੜਾ NTI ਆ ਉਹ $2.80 ਤੇ ਚਲਾ ਗਿਆ ਤੇ ਅੱਜ ਦੀ ਡੇਟ ਦੇ ਵਿੱਚ $2.23 ਦੇ ਉੱਤੇ ਹੈਗਾ ਆ। ਸੋ 21% ਦੇ ਕਰੀਬ ਜੋ ਪਹਿਲੇ ਕੁਆਟਰ 'ਚ 2022 ਦਾ ਆ ਉਹਦੇ 'ਚ ਟੈਂਡਰ ਰਿਜੈਕਸ਼ਨ ਹੋਈ ਹੈਗੀ ਆ। 3% ਪਿਛਲੇ ਮਹੀਨਿਆਂ ਦੇ ਵਿੱਚ ਜੋ ਕਪੈਸਿਟੀ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਉਹ ਐਕਸੀਡ ਹੋਈ ਆ ਡਿਮਾਂਡ ਦੇ ਨਾਲੋਂ। ਸੋ ਇਹ ਸਿਚੁਏਸ਼ਨ ਕਾਫੀ ਬੈਡ ਚੱਲ ਰਹੀ ਹੈ। ਸਾਡੇ ਕੁਝ ਟਰੱਕ ਡਰਾਈਵਰਸ ਵੀਰਾਂ ਨੇ ਕਾਲ ਵੀ ਕੀਤੀ ਸੀ ਵੀ ਇਹ ਜੋ ਸਰਜ ਟਰਾਂਸਪੋਰਟੇਸ਼ਨ ਫਲੋਰੀਡਾ ਦੇ ਵਿੱਚ ਆ ਇਹਨਾਂ ਨੇ ਹੁਣ ਜਿਹੜੇ ਲੋਡਸ ਆ ਉਹਨਾਂ ਦੇ ਬਹੁਤ ਪੈਸੇ ਦੇ ਰਹੇ ਆ
ਪਰ ਕਿਉਂਕਿ ਬੈਂਕਰਪਸੀ ਫਾਈਲ ਕੀਤੀ ਹੈ ਇਸ ਕਰਕੇ ਮੇਕ ਸ਼ੋਰ ਕਰ ਲਿਓ ਜਦੋਂ ਤੁਸੀਂ ਲੋਡ ਚੱਕਣਾ। ਬਹੁਤ ਵਾਰ ਆਪਣੇ ਜਿਹੜੇ ਭੈਣ ਭਰਾ ਉਹ ਖਬਰਾਂ ਨਹੀਂ ਪੜ੍ਹਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ। ਸੋ ਅਸੀਂ ਉਹਦੇ ਬਾਰੇ ਤਾਂ ਨਹੀਂ ਕੁਝ ਕਹਿੰਦੇ ਹੈਗੇ ਵੀ ਲੋਡ ਚੱਕੋ ਜਾਂ ਨਾ ਚੱਕੋ। ਆਪਾਂ ਨੇ ਜੋ ਫਰੇਟ ਵੇਵਸ ਦੇ ਉੱਤੇ ਅੱਜ ਨਿਊਜ਼ ਆਈ ਆ 2 ਘੰਟੇ ਪਹਿਲਾਂ ਦੀ, ਉਹਦੀ ਪਾਈ ਆ ਵੀ ਫਲੋਰੀਡਾ ਦੀ ਸਭ ਤੋਂ ਵੱਡੀ ਇੱਕ ਡਿਜੀਟਲ ਫਰੇਟ ਬ੍ਰੋਕਰੇਜ ਸਰਜ ਟਰਾਂਸਪੋਰਟੇਸ਼ਨ ਉਸਨੇ ਚੈਪਟਰ 11 ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਰੂਸ ਯੂਕਰੇਨ ਜੰਗ ਦਾ। ਰੂਸ ਨੇ ਯੂਕਰੇਨ ਤੇ ਫਿਰ ਤੋਂ ਡਰੋਨ ਹਮਲੇ ਜਿਹੜੇ ਨੇ ਉਹ ਜਾਰੀ ਕੀਤੇ ਨੇ ਤੇ ਉਹਨਾਂ ਨੇ ਜਿਹੜਾ ਦੱਸਿਆ ਕਿ ਉਧਰ ਦੂਜੇ ਪਾਸੇ ਰੂਸ ਵੀ ਜਿਹੜਾ ਉਹ ਯੂਕਰੇਨ ਤੇ ਡਰੋਨ ਹਮਲੇ ਕਰਨ ਦੇ ਦੋਸ਼ ਲਾ ਰਿਹਾ ਹੈ। ਉਹਨਾਂ ਯੂਕਰੇਨ ਤੇ ਕ੍ਰੀਮੀਆ ਨੂੰ ਨਿਸ਼ਾਨਾ ਬਣਾਉਣ ਦਾ ਵੀ ਦੋਸ਼ ਲਾਇਆ। ਇਸੇ ਦੌਰਾਨ ਰੂਸੀ ਫੌਜ ਨੇ ਦੱਖਣੀ ਯੂਕਰੇਨ ਦੇ ਵਿੱਚ ਬੰਦਰਗਾਹ ਉੱਤੇ ਮੁੜ ਹਮਲੇ ਕੀਤੇ ਨੇ ਤੇ ਇਹ ਜਿਹੜਾ ਡਰੋਨ ਹਮਲਾ ਹੋਇਆ ਇਹ ਮੁੱਖ ਹੈੱਡਕੁਆਟਰ ਜਿਹੜਾ ਕਿ ਰੱਖਿਆ ਮਹਿਕਮੇ ਦਾ ਉਹਦੇ ਨੇੜੇ ਹੋਇਆ ਤੇ ਮਾਸਕੋ ਦੇ ਅਧਿਕਾਰੀਆਂ ਨੇ ਇਹ ਦੋਸ਼ ਲਾਇਆ ਕਿ ਡਰੋਨ 2 ਖਾਲੀ ਇਮਾਰਤਾਂ ਦੇ ਨਾਲ ਟਕਰਾਏ ਸਨ ਅਤੇ ਕੋਈ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ। ਰੱਖਿਆ ਮਹਿਕਮੇ ਨੇ ਦਾਅਵਾ ਕੀਤਾ ਕਿ ਫੌਜ ਨੇ ਦੋਵੇਂ ਹਮਲਾਵਰ ਡਰੋਨਾਂ ਨੂੰ ਜਾਮ ਕਰ ਦਿੱਤਾ ਸੀ ਅਤੇ ਇਹ ਬਾਅਦ ਦੇ ਵਿੱਚ ਡਿੱਗ ਪਏ। ਰੂਸੀ ਮੀਡੀਆ ਦੇ ਮੁਤਾਬਕ ਰੱਖਿਆ ਮਹਿਕਮੇ ਦੇ ਮੁੱਖ ਦਫ਼ਤਰ ਉੱਤੇ ਹਵਾਈ ਰੱਖਿਆ ਪ੍ਰਣਾਲੀ ਲੱਗੀ ਹੋਈ ਹੈ। ਇਹ ਹੈੱਡਕੁਆਟਰ ਕ੍ਰੈਮਲਿਨ ਤੋਂ 2.7 ਕਿਲੋਮੀਟਰ ਦੂਰ ਦੱਸਿਆ ਗਿਆ। ਯੂਕਰੇਨ ਨੇ ਹਾਲੇ ਤੱਕ ਇਹਨਾਂ ਹਮਲਿਆਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਇਸ ਤੋਂ ਪਹਿਲਾਂ 4 ਜੁਲਾਈ ਨੂੰ ਰੂਸੀ ਫੌਜ ਨੇ ਇਸ ਗੱਲ ਦਾ ਦਾਅਵਾ ਕੀਤਾ ਸੀਗਾ ਕਿ ਉਹਨਾਂ 4-5 ਡਰੋਨ ਮਾਸਕੋ ਦੇ ਬਾਹਰ-ਬਾਰ ਡਿੱਗ ਦਿੱਤੇ ਨੇ। ਇਹਨਾਂ ਹਮਲਿਆਂ ਕਰਕੇ ਮਾਸਕੋ ਦੇ ਹਵਾਈ ਅੱਡੇ ਤੋਂ ਉਡਾਣਾਂ ਨੂੰ ਹੋਰ ਪਾਸੇ ਮੋੜਨਾ ਪਿਆ ਸੀ। ਰੂਸੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਯੂਕਰੇਨ ਦੇ ਇੱਕ ਹੋਰ ਡਰੋਨ ਹਮਲੇ ਦੇ ਵਿੱਚ ਕ੍ਰੀਮੀਆ ਦੇ ਵਿੱਚ ਅਸਲਾ ਡਿਪੂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਕਰਕੇ ਇੱਕ ਵੱਡੇ ਕੌਮੀ ਮਾਰਗ ਤੇ ਆਵਾਜਾਈ ਬੰਦ ਕਰਨੀ ਪਈ। ਇਸੇ ਦੌਰਾਨ ਯੂਕਰੇਨ ਦੇ ਇੱਕ ਮੰਤਰੀ ਮਖਾਈਲੋ ਫੈਡਰੋਵ ਨੇ ਇਹ ਗੱਲ ਦੱਸੀ ਹੈ ਕਿ ਮਾਸਕੋ ਤੇ ਡਰੋਨ ਹਮਲੇ ਦਿਖਾਉਂਦੇ ਨੇ ਕਿ ਰੂਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਅਜਿਹੇ ਹਮਲੇ ਰੋਕਣ ਦੇ ਸਮਰੱਥ ਨਹੀਂ ਅਤੇ ਹਮਲੇ ਜਾਰੀ ਰਹਿਣਗੇ। ਦੱਸਣਯੋਗ ਹੈ ਕਿ ਰੂਸ ਵੱਲੋਂ ਯੂਕਰੇਨ ਦੀ ਅਹਿਮ ਓਡੇਸਾ ਬੰਦਰਗਾਹ ਉੱਤੇ ਵੀ ਹਮਲੇ ਜਿਹੜੇ ਨੇ ਉਹ ਲਗਾਤਾਰ ਕੀਤੇ ਜਾ ਰਹੇ ਨੇ, ਜਿਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਦੁਨੀਆ ਭਰ ਦੇ ਕਈ ਹਿੱਸਿਆਂ ਦੇ ਵਿੱਚ ਜਿਹੜਾ ਅਨਾਜ ਦਾ ਸੰਕਟ ਹੈ ਉਸ ਦੀ ਸੰਭਾਵਨਾ ਤੋਂ ਭੱਜਿਆ ਜਾਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੀ, ਅਗਲੀ ਖਬਰ ਵੱਲ ਚਲੀਏ। ਬਰੋਨੀ ਜੇਮਸ ਉਹ ਇੱਕ ਟਾਈਮ ਦੇ ਉੱਤੇ ਜਦੋਂ ਖੇਡ ਰਹੇ ਸੀ ਕਾਰਡਿਕ ਅਰੈਸਟ ਹੋ ਗਿਆ ਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ICU 'ਚ। ਹੁਣ ਜਿਹੜੀਆਂ ਖਬਰਾਂ ਆ ਰਹੀਆਂ ਉਹਨਾਂ ਦੇ ਮੁਤਾਬਕ ICU ਤੋਂ ਬਾਹਰ ਹੈਗੇ ਆ। ਸਰੋਤਿਆਂ ਨੂੰ ਦੱਸਦੀ ਜਾਈਏ ਬਰੋਨੀ ਜੇਮਸ ਲਾਸ ਐਂਜਲਸ ਲੇਕਰ ਦਾ ਜੋ ਸਟਾਰ ਆ ਲਿਬਰੋਨ ਜੇਮਸ ਉਹਨਾਂ ਦਾ ਸਨ ਹੈਗਾ ਆ। ਸੋ 20 ਸਾਲਾਂ ਦਾ ਆ ਤੇ USC ਦੇ ਲਈ ਉੱਥੇ ਦੀ ਜਿਹੜੀ ਗੇਮ ਆ ਉਹਦਾ ਹਿੱਸਾ ਹੈਗੇ ਆ। ਸੌਰੀ 18 ਸਾਲਾਂ ਦਾ ਫਰੈਸ਼ਮੈਨ ਆ USC ਦੇ ਵਿੱਚ ਤੇ ਉਹਨਾਂ ਦਾ ਰੈਂਕ ਆ 20th 2023 ESPN 100 ਰੈਂਕਿੰਗ ਦੇ ਵਿੱਚ 6th ਰੇਟਡ ਪੁਆਇੰਟ ਗਾਰਡ ਆ ਕਲਾਸ ਆਫ 2023 ਤੇ। ਇਹ ਦੂਜਾ ਸਾਲ ਹੈਗਾ ਲਗਾਤਾਰ ਜਦੋਂ ਟਰੋਨ ਪ੍ਰੋਗਰਾਮ ਦੇ ਅੰਡਰ ਪਲੇਅਰ ਨੇ ਇੱਕ ਕਾਰਡਿਕ ਅਰੈਸਟ ਸਫਰ ਕੀਤਾ ਹੈਗਾ। ਸੈਂਟਰ ਵਿਨਸੈਂਟ ਇਵਚੋਕੋ ਇੱਕ ਟੌਪ ਇਨਕਮਿੰਗ ਫਰੈਸ਼ਮੈਨ ਕਾਲਜ ਬਾਸਕਟਬਾਲ ਦੇ ਸੀਜ਼ਨ ਦੇ ਵਿੱਚ ਆਇਆ ਸੀ। ਉਸ ਨੂੰ ਵੀ ਕਾਰਡਿਕ ਅਰੈਸਟ ਹੋਇਆ ਸੀ ਜੁਲਾਈ 1 2022 ਦੇ ਵਿੱਚ ਤੇ ਹਸਪਤਾਲ ਦੇ ਵਿੱਚ ਰਹਿਣ ਤੋਂ ਕੁਝ ਸਮਾਂ ਬਾਅਦ ਛੱਡ ਦਿੱਤਾ ਗਿਆ ਸੀ। ਰਾਈਟ ਨਾਓ ਉਹ USC ਦੇ ਵਿੱਚ ਜਨਵਰੀ ਤੋਂ ਲੈ ਕੇ ਖੇਲ ਰਿਹਾ ਤੇ 14 ਦੇ ਕਰੀਬ ਗੇਮਸ ਦੇ ਵਿੱਚ ਆਲਰੇਡੀ ਅਪੀਅਰ ਹੋ ਚੁੱਕਾ ਹੈਗਾ ਆ। ਸੋ ਲਿਬਰੋਨ ਜੇਮਸ ਜੋ ਸਾਰਿਆਂ ਨੂੰ ਪਤਾ ਹੀ ਹੈ ਵੀ ਬਹੁਤ ਟੌਪ ਦੇ ਪਲੇਅਰ ਰਹੇ ਆ ਲਾਸ ਐਂਜਲਸ ਲੇਕਰ ਦੇ। ਉਹਨਾਂ ਨੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਜਿਹੜਾ ਮੁੰਡਾ ਆ ਬਰੋਨੀ ਜੇਮਸ ਉਹਦੇ ਲਈ ਗੁੱਡ ਸ਼ਾਮਾਂ ਭੇਜੀਆਂ ਹੈਗੀਆਂ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਕੌਮਾਂਤਰੀ ਖਬਰਾਂ ਦੇ ਸਿਲਸਿਲੇ ਦੇ ਵਿੱਚ ਅਲਜੀਰੀਆ ਦੇ ਵਿੱਚ ਵਾਈਲਡ ਫਾਇਰਸ ਕਰਕੇ ਹੁਣ ਤੱਕ 34 ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਇਹ ਜਿਹੜੀ ਜੰਗਲਾਂ ਦੇ ਵਿੱਚ ਲੱਗੀ ਅੱਗ ਹੈ, ਭਿਆਨਕ ਅੱਗ ਹੈ, ਇਹ ਟਿਊਨੀਸ਼ੀਆ ਦੇ ਇਲਾਕਿਆਂ ਨੂੰ ਫੈਲਣੀ ਸ਼ੁਰੂ ਹੋ ਗਈ ਹੈ ਕਿਉਂਕਿ ਹੀਟ ਵੇਵਜ਼ ਜਿਹੜੀਆਂ ਨੇ ਉਹ ਲਗਾਤਾਰ ਮੈਡੀਟੇਰੀਅਨ ਇਲਾਕਿਆਂ ਦੇ ਵਿੱਚ ਲਗਾਤਾਰ ਆਪਣਾ ਪ੍ਰਭਾਵ ਜਿਹੜਾ ਦਿਖਾ ਰਹੀਆਂ ਨੇ ਤੇ ਇਹਦੇ ਨਾਲ ਹੁਣ ਹੀਟ ਵੇਵ ਦੇ ਚੱਲਦਿਆਂ ਜਿਹੜੀ ਇਹ ਭਿਆਨਕ ਅੱਗ ਹੈ ਇਹਦੇ ਤੇ ਕਾਬੂ ਪਾਉਣਾ ਵੀ ਬਹੁਤ ਔਖਾ ਹੈ। ਅਧਿਕਾਰੀਆਂ ਨੇ ਉੱਥੋਂ ਦੇ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਘੱਟੋ ਘੱਟ ਜਿਹੜੇ ਹੁਣ ਤੱਕ ਇਹਨਾਂ ਇਲਾਕਿਆਂ ਦੇ ਵਿੱਚੋਂ 1500 ਲੋਕਾਂ ਨੂੰ ਕੱਢਿਆ ਗਿਆ ਤੇ ਜਿਹੜੇ ਕਿ ਬਹੁਤ ਜ਼ਿਆਦਾ ਵਸਟ ਅਫੈਕਟਡ ਏਰੀਆਜ਼ ਦੇ ਵਿੱਚ ਕੈਟਾਗਰੀਜ਼ ਦੇ ਵਿੱਚ ਆਉਂਦੇ ਸੀਗੇ ਤੇ ਉਹਦੇ ਨਾਲ
100 ਜਿਹੜੇ ਇਲਾਕੇ ਐਸੇ ਨੇ, 100 ਥਾਵਾਂ ਅਜਿਹੀਆਂ ਨੇ ਜਿੱਥੇ ਅੱਗ ਨੇ ਘੱਟੋ ਘੱਟ ਦਰਜਨਾਂ ਜਿਹੜੀਆਂ ਪ੍ਰੋਵਿੰਸਸ ਨੇ ਉਹਨਾਂ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ। 8000 ਫਾਇਰ ਫਾਈਟਰ ਜਿਹੜੇ ਨੇ ਉਹ ਲੱਗੇ ਹੋਏ ਨੇ ਇਸ ਵੇਲੇ, ਤੇ ਕਿਉਂਕਿ ਕੰਟਰੀ ਦੇ ਵਿੱਚ ਕਈ ਥਾਵਾਂ ਤੇ ਜਿਹੜਾ ਤਾਪਮਾਨ ਆ ਉਹ 50 ਡਿਗਰੀ ਸੈਲਸੀਅਸ ਪਹੁੰਚ ਚੁੱਕਿਆ, ਤੇ ਇਸ ਕਰਕੇ ਵੀ ਲੋਕਾਂ ਤੇ ਅੱਗ ਬੁਝਾਊ ਦੇ ਜਿਹੜੇ ਦਸਤੇ ਨੇ ਉਹਨਾਂ ਨੂੰ ਅੱਗ ਤੇ ਕਾਬੂ ਪਾਉਣ ਦੇ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ। ਅਲਜੀਰੀਅਨ ਇੰਟੀਰੀਅਰ ਮਿਨਿਸਟਰੀ ਜਿਹੜੀ ਹੈ ਉਹਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀਗੀ ਕਿ ਸਾਡੇ ਜਿਹੜੇ 10 ਸਿਪਾਹੀ ਹੈ ਜਿਹੜੇ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਲੜਾਈ ਲੜ ਰਹੇ ਸੀਗੇ, ਉਹ ਮਾਰੇ ਗਏ ਨੇ। ਤੇ ਇਹਦੇ ਨਾਲ ਬੇਜੇਜ਼ੀਆ ਇੱਕ ਇਲਾਕਾ ਵਾ ਈਸਟ ਦੇ ਵਿੱਚ ਪੈਂਦਾ, ਕੈਪੀਟਲ ਅਲਜੀਰਸ ਦੇ ਵਿੱਚ, ਉੱਥੇ ਜਿਹੜਾ ਨੰਬਰ ਆ ਉਹ ਹਾਈਐਸਟ ਨੰਬਰ ਆਫ ਕੈਜੂਅਲਟੀ ਦੱਸਿਆ ਗਿਆ। ਇੱਥੇ ਦੱਸਿਆ ਗਿਆ ਕਿ ਜਿਹੜੇ ਹੁਣ ਤੱਕ 34 ਜਾਣੇ ਮਾਰੇ ਨੇ, 22 ਲੋਕ ਇਹਨਾਂ ਇਲਾਕਿਆਂ ਦੇ ਵਿੱਚ ਹੀ ਮਾਰੇ ਗਏ ਨੇ, ਤਕਰੀਬਨ 500 ਲੋਕ ਜਿਹੜੇ ਨੇ ਉਹ ਇੰਜਰਡ ਹੋ ਗਏ ਨੇ। ਸੋ ਇਸ ਕਰਕੇ ਹੁਣ ਅਲਜੀਰੀਆ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਹੈ ਇਸ ਵੇਲੇ ਜੰਗਲੀ ਅੱਗ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਤੇ ਹੁਣ ਦੱਸਦੇ ਆ ਕਿ 2021 ਦੀ ਗੱਲ ਹੈ ਜਦੋਂ ਇਸੇ ਭਿਆਨਕ ਅੱਗ ਨੇ 37 ਜਣਿਆਂ ਨੂੰ ਜਿਹੜਾ ਉਹ ਮਾਰ ਦਿੱਤਾ ਸੀਗਾ। ਤੇ ਇਹਦੇ ਨਾਲ ਹੁਣ ਟਿਊਨੀਸ਼ੀਆ ਦੇ ਕਈ ਇਲਾਕੇ ਜਿਹੜੇ ਆ ਉਹ ਵੀ ਇਸ ਜੰਗਲੀ ਅੱਗ ਦੀ ਲਪੇਟ ਦੇ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਨੇ ਜੀ। ਜੀ, ਅਗਲੀ ਖਬਰ ਵੱਲ ਚਲੀਏ। ਚਾਈਨਾ ਦੇ ਫੋਰਨ ਮਿਨਿਸਟਰ ਨੂੰ ਉਸ ਦੀ ਪੋਜੀਸ਼ਨ ਦੇ ਉੱਤੋਂ ਕੱਢ ਦਿੱਤਾ ਗਿਆ ਹੈ। ਕਾਫੀ ਲੰਮੇ ਸਮੇਂ ਤੋਂ ਪਬਲਿਕ ਵਿਊ ਦੇ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਸੀ। ਜ਼ੀ ਜ਼ਿਨਪਿੰਗ ਇੱਕ ਟੌਪ ਨੌਚ ਡਿਪਲੋਮੈਟ ਸੀ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਚਾਈਨਾ ਦਾ ਫੋਰਨ ਮਿਨਿਸਟਰ ਬਣਾਇਆ ਹੋਇਆ ਸੀ। ਤੇ ਸੌਰੀ, ਇਹ ਦੱਸਦਾ ਜਾਵਾਂ, ਜ਼ੀ ਜ਼ਿਨਪਿੰਗ ਜੋ ਉੱਥੇ ਦੇ ਰਾਸ਼ਟਰਪਤੀ ਆ ਉਹਨਾਂ ਵੱਲੋਂ ਬਣਾਏ ਹੋਏ ਫੋਰਨ ਮਿਨਿਸਟਰ ਕੁਇਨ ਗੈਂਗ, ਉਹਨਾਂ ਨੂੰ ਬੜੇ ਹੀ ਇੱਕ ਡਰਾਮੈਟਿਕਲੀ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਪਾਰਲੀਮੈਂਟ ਆ ਉਹਦੇ ਵਿੱਚੋਂ ਐਜ਼ ਏ ਫੋਰਨ ਮਿਨਿਸਟਰ ਛੁੱਟੀ ਕਰ ਦਿੱਤੀ ਗਈ ਹੈਗੀ ਆ। ਇਹ ਕਾਫੀ ਤਕੜਾ ਅਨਸ਼ੇਕ ਹੋਇਆ ਹੈਗਾ, ਸ਼ੇਕਅਪ ਹੋਇਆ ਹੈਗਾ ਅਨਯੂਜ਼ਰ ਉਹਨਾਂ ਦੀ ਇੱਕ ਜੋ ਫੋਰਨ ਪਾਲਿਸੀ ਦੀ ਲੀਡਰਸ਼ਿਪ ਆ ਉਹਦੇ ਵਿੱਚ। ਚਾਈਨਾ ਦੇ ਮੋਸਟਲੀ ਰਬੜ ਸਟੈਂਪ ਹੀ ਹੁੰਦੇ ਆ ਪਾਰਲੀਮੈਂਟ ਦੇ ਵਿੱਚ ਜਿੰਨੇ ਕੁ ਉਹਨਾਂ ਦੇ ਮਿਨਿਸਟਰ ਹੁੰਦੇ ਹੈਗੇ ਆ। ਪਰ ਪਿਛਲੀ ਵਾਰੀ ਜਦੋਂ ਉੱਥੇ ਦੇ ਜਿਹੜੇ ਫੋਰਨ ਮਿਨਿਸਟਰ ਆ ਕੁਇਨ ਗੈਂਗ, ਉਹਨਾਂ ਨੂੰ ਜੂਨ 25 ਨੂੰ ਦੇਖਿਆ ਗਿਆ ਸੀ। 57 ਸਾਲਾਂ ਦੇ ਕੁਇਨ ਗੌਂਗ ਇੱਕ ਕੈਰੀਅਰ ਡਿਪਲੋਮੈਟ ਆ ਤੇ ਚਾਈਨੀਜ਼ ਲੀਡਰ ਜ਼ੀ ਜ਼ਿਨਪਿੰਗ ਉਹਦੇ ਬੜੇ ਹੀ ਟਰਸਟਡ ਏਡ ਆ। ਫੋਰਨ ਮਿਨਿਸਟਰ ਦਸੰਬਰ ਮਹੀਨੇ ਦੇ ਵਿੱਚ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਚਾਈਨਾ ਦੇ ਉਹ ਅੰਬੈਸਡਰ ਸੀਗੇ ਵਾਸ਼ਿੰਗਟਨ ਦੇ ਵਿੱਚ, USA ਦੇ ਵਿੱਚ। ਕੋਈ ਰੀਜ਼ਨ ਨਹੀਂ ਦਿੱਤਾ ਗਿਆ, ਪਰ ਪਿਛਲੇ ਦਿਨਾਂ 'ਚ ਜਦੋਂ ਕਾਫੀ ਰੌਲਾ ਰੱਪਾ ਪੈਣਾ ਸ਼ੁਰੂ ਹੋਇਆ ਸੀ ਕਿ ਉਹ ਕਿੱਥੇ ਚਲੇ ਗਏ, ਤਾਂ ਇਹ ਉਹਨਾਂ ਦੀ ਇੱਕ ਹੈਲਥ ਇਸ਼ੂ ਨੂੰ ਲੈ ਕੇ ਸਟੇਟਮੈਂਟ ਜਾਰੀ ਕੀਤੀ ਗਈ ਸੀ। ਚਾਈਨਾ ਦੀ ਨੈਸ਼ਨਲ ਪੀਪਲਜ਼ ਕਾਂਗਰਸ ਸਟੈਂਡਿੰਗ ਕਮੇਟੀ ਨੇ ਇੱਕ ਨਵਾਂ ਫੋਰਨ ਮਿਨਿਸਟਰ ਅਪੁਆਇੰਟ ਕਰਨ ਜਾ ਰਹੇ ਆ। ਉਹ ਸੋ ਜੋ ਉਹ ਪਹਿਲਾਂ ਸੈਕੰਡ ਪੋਜੀਸ਼ਨ ਦੇ ਉੱਤੇ ਸੀਗਾ, ਬੌਂਗ ਕਰਕੇ ਉਹਨਾਂ ਦਾ ਨਾਮ ਦੱਸਿਆ ਗਿਆ ਹੈਗਾ। ਕੁਇਨ ਜਿਸ ਨੂੰ ਕੱਢਿਆ ਗਿਆ ਇਹਨੇ ਇੱਕ ਖਾਸ ਰੋਲ ਅਦਾ ਕੀਤਾ ਸੀ US ਤੇ ਚਾਈਨਾ ਦੇ ਵਿੱਚ ਦੁਆਰਾ ਕੀ ਫਿਰ ਕਮਿਊਨੀਕੇਸ਼ਨ ਨੂੰ ਰੀਸਟੋਰ ਕਰਨ ਦੇ ਲਈ। ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਚਾਈਨਾ ਦੇ ਨਾਲ USA ਦੇ ਜਿਹੜੇ ਰਿਲੇਸ਼ਨ ਕਾਫੀ ਖਰਾਬ ਚੱਲ ਰਿਹਾ, ਕਾਫੀ ਸਾਲ ਹੋ ਗਏ ਹੁਣ। ਈਵਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਮੇਂ ਤੋਂ ਹੀ ਇਹ ਸ਼ੁਰੂਆਤ ਹੋ ਗਈ ਸੀ। ਪਰ ਪਿਛਲੇ ਦਿਨਾਂ ਦੇ ਵਿੱਚ US ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਜੂਨ 18 ਨੂੰ ਉੱਤੇ ਗਏ ਆ। ਉਸ ਤੋਂ ਬਾਅਦ ਫੈਡਰਲ ਰਿਜ਼ਰਵ ਬੋਰਡ ਦੇ ਜੋ ਹਾਈ ਆਫੀਸ਼ੀਅਲ ਆ ਉਹ ਵੀ ਗਏ ਹੈਗੇ ਆ। ਤੇ ਜੋ ਕੁਇਨ ਸੀ ਉਹ ਇਹ ਕੋਸ਼ਿਸ਼ ਕਰ ਰਿਹਾ ਸੀ ਵੀ ਜੋ ਚਾਈਨਾ ਤੇ US ਆ ਉਹ ਬਿਜ਼ਨਸ ਦੇ ਸੰਬੰਧ ਦੇ ਵਿੱਚ ਇੱਕ ਦੂਜੇ ਦੇ ਕਾਫੀ ਲਾਗੇ ਹੋਣ। ਹੁਣ ਇਹ ਪਤਾ ਨਹੀਂ ਵੀ ਕੀ ਉਹਨਾਂ ਦਾ ਜਿਹੜਾ ਨੈਗੇਟਿਵ ਪੁਆਇੰਟ ਆਇਆ ਜਿਹਦੇ ਕਰਕੇ ਜ਼ੀ ਜ਼ਿਨਪਿੰਗ ਜੋ ਚਾਈਨਾ ਦਾ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਹੈਗੇ ਲੀਡਰ ਆ, ਉਸ ਨੇ ਇਸ ਫੋਰਨ ਮਿਨਿਸਟਰ ਦੀ ਛੁੱਟੀ ਕਰ ਦਿੱਤੀ ਹੈਗੀ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕਰਤਾਰਪੁਰ ਸਾਹਿਬ ਲਾਂਘੇ ਦੀ, ਤਾਂ ਲਾਂਘਾ ਮੁੜ ਖੁੱਲ ਗਿਆ ਕਿਉਂਕਿ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਸੀਗਾ ਉਹ ਵੱਧ ਗਿਆ ਸੀਗਾ, ਤੇ ਇਸ ਕਰਕੇ ਇਸ ਇੰਟਰਨੈਸ਼ਨਲ ਲਾਂਘੇ ਨੂੰ ਬੰਦ ਕਰ ਦਿੱਤਾ ਗਿਆ ਸੀ, ਯਾਤਰਾ ਨੂੰ ਰੋਕ ਦਿੱਤਾ ਗਿਆ ਸੀ।
ਹੁਣ ਕਰਤਾਰਪੁਰ ਸਾਹਿਬ ਲਾਂਘੇ ਦੇ ਰਾਹੀਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਬ ਦੀ ਜਿਹੜੀ ਯਾਤਰਾ ਹੈ, ਉਹ ਅੱਜ ਤੋਂ ਮੁੜ ਸ਼ੁਰੂ ਹੋ ਗਈ ਹੈ। ਕਈ ਇਸ ਬਾਬਤ ਦੇ ਦਰਸ਼ਕ ਜਾਂ ਸੰਗਤ ਦੇ ਵਿੱਚੋਂ ਲੋਕ ਸੁਨੇਹੇ ਕਰ ਕਰਕੇ ਪੁੱਛ ਰਹੇ ਸੀਗੇ। ਰਾਵੀ ਦਰਿਆ ਦੇ ਵਿੱਚ ਪਾਣੀ ਵੱਧ ਗਿਆ ਸੀ, ਇਸ ਕਰਕੇ ਇਸ ਯਾਤਰਾ ਨੂੰ ਰੋਕ ਦਿੱਤਾ ਗਿਆ ਸੀ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਯਾਤਰਾ ਮੁੜ ਤੋਂ ਸ਼ੁਰੂ ਹੋ ਗਈ ਹੈ। ਜਿਹੜੇ 5 ਦਿਨਾਂ ਦੇ ਵਿੱਚ ਮੁਅੱਤਲ ਕੀਤੇ ਗਏ ਸ਼ਰਧਾਲੂਆਂ ਦੇ ਵਿੱਚ ਸੀਗੇ, ਉਹਨਾਂ ਦੇ ਵਿੱਚ 700 ਅਰਜ਼ੀ ਸੀਗੀ, ਜਿਹੜੇ ਪਾਕਿਸਤਾਨ ਦੇ ਵਿੱਚ ਸਿੱਖ ਗੁਰਧਾਮਾਂ ਦੇ ਦਰਸ਼ਨ ਨਹੀਂ ਕਰ ਸਕੇ। ਹੁਣ ਉਹਨਾਂ ਨੂੰ ਨਵੇਂ ਸਿਰੇ ਤੋਂ ਅਰਜ਼ੀ ਜਿਹੜੀ ਆ ਉਹ ਦੇਣੀ ਪਊਗੀ। ਇਹ ਗੱਲ ਤੁਸੀਂ ਵੀ ਜਿਹੜੇ ਆਪਣੇ ਸਕੇ ਸੰਬੰਧੀ ਹੈ ਉਹਨਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਕਿ ਜੇਕਰ ਇਹਨਾਂ 5 ਦਿਨਾਂ ਦੇ ਵਿੱਚ ਤੁਸੀਂ ਯਾਤਰਾ ਨਹੀਂ ਕਰ ਸਕੇ, ਤੁਹਾਡੀ ਯਾਤਰਾ ਮੁਅੱਤਲ ਹੋ ਗਈ ਸੀ, ਤਾਂ ਹੁਣ ਤੁਹਾਨੂੰ ਨਵੇਂ ਸਿਰੇ ਤੋਂ ਜਿਹੜੀ ਅਰਜ਼ੀ ਹੈ ਇਹਨਾਂ ਗੁਰਧਾਮਾਂ ਦੇ ਲਈ ਉਹ ਦੇਣੀ ਪੈਣੀ ਹੈ। ਜੀ ਜੀ, ਅਗਲੀ ਖਬਰ ਵੱਲ ਚਲੀਏ ਤੇ ਟੈਕਸਸ ਵਾਲਿਆਂ ਨੇ ਇੱਕ ਫਲੋਟਿੰਗ ਬੈਰੀਅਰ, ਆਪਾਂ ਕਹਿ ਸਕਦੇ ਹਾਂ ਤਰਦੀ ਹੋਈ ਕੰਧ, ਜਿੱਦਾਂ ਇੱਕ ਬਲੂਨਸ ਟਾਈਪ ਸੀ, ਉਹ ਰੀਓ ਗ੍ਰੈਂਡੇ ਵਾਲਾ ਜੋ ਏਰੀਆ ਆ ਉੱਥੇ ਦਰਿਆ ਦੇ ਉੱਤੇ ਪਾਈ ਹੋਈ ਸੀ, ਤਾਂ ਕਿ ਕੋਈ ਵੀ ਜੋ ਅਨਡਾਕੂਮੈਂਟਡ ਬੰਦਾ, ਇਲੀਗਲ ਇਮੀਗ੍ਰੈਂਟ ਆ, ਉਹ ਟੈਕਸਸ ਦੇ ਵਿੱਚ ਐਂਟਰ ਨਾ ਹੋ ਸਕੇ ਉਸ ਏਰੀਏ ਤੋਂ। ਸੋ ਜਸਟਿਸ ਡਿਪਾਰਟਮੈਂਟ ਨੇ ਟੈਕਸਸ ਨੂੰ ਅੱਜ ਸੂ ਕੀਤਾ ਹੈਗਾ। ਸਿਵਲ ਸੂਟ ਇਹ ਫਾਈਲ ਹੋਇਆ ਜਸਟਿਸ ਡਿਪਾਰਟਮੈਂਟ ਦੇ ਵਿੱਚ, ਟੈਕਸਸ ਨੂੰ ਜੋ ਸਟੇਟ ਆ ਉਸ ਦੇ ਅਗੇਂਸਟ ਪਈ ਇਸ ਨੂੰ ਰਿਮੂਵ ਕੀਤਾ ਜਾਵੇ, ਜੋ ਬੈਰੀਅਰ ਲਾਇਆ ਗਿਆ ਹੈਗਾ ਦਰਿਆ ਦੇ ਉੱਤੇ। ਕਹਿੰਦੇ ਵੀ ਇਹ ਇਲੀਗਲ ਹੈਗਾ। ਦੂਸਰੇ ਪਾਸੇ ਟੈਕਸਸ ਦੇ ਗਵਰਨਰ ਜੋ ਗ੍ਰੈਗ ਐਪਰਡ ਆ, ਉਹਨਾਂ ਨੇ ਇਹ ਕਿਹਾ ਵੀ ਮੇਰੀ ਸਟੇਟ ਨੂੰ ਤਾਂ ਮੈਸਅਪ ਕੀਤਾ ਜਾ ਰਿਹਾ ਹੈਗਾ। ਜਿਹੜਾ ਵੀ ਬਾਰਡਰ ਤੇ ਆਉਂਦਾ ਆ ਵੀ ਉਹਦੇ ਤਾਂ ਜਿੱਦਾਂ ਹੱਥ ਜੋੜ ਕੇ ਉਹਨੂੰ ਕਹਿ ਰਹੇ ਆ ਅਮਰੀਕਾ ਵਾਲੇ ਵੀ ਆ ਜਾਓ, ਅੰਦਰ ਆ ਜਾਓ, ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਜੋ ਸਿਵਲ ਲਾਸੂਟ ਫਾਈਲ ਕੀਤਾ ਗਿਆ ਹੈ ਜਸਟਿਸ ਡਿਪਾਰਟਮੈਂਟ ਵੱਲੋਂ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਫੈਡਰਲ ਲਾ ਜੋ ਹੈਗਾ ਇੰਸਟਾਲਿੰਗ ਦਾ ਬੈਰੀਅਰ, ਇਹ ਇੱਕ ਤਰ੍ਹਾਂ ਦੇ ਨਾਲ ਇਹ ਰੋਂਗ ਆ। ਜੋ ਗਵਰਨਰ ਗ੍ਰੈਗ ਐਬਟ ਨੇ ਆਥੋਰਾਈਜ਼ ਕੀਤਾ, ਉੱਥੇ ਜੋ ਸਟੇਟ ਆ ਉਸੇ ਸਟੇਟ ਨੇ ਪੈਸੇ ਲਾ ਕੇ ਉੱਥੇ ਇਹ ਜੋ ਬੈਰੀਅਰ ਆ ਉਹ ਲਾਇਆ ਹੈਗਾ। ਲਾਸੂਟ ਦੇ ਵਿੱਚ ਇਹ ਕਿਹਾ ਗਿਆ ਆ ਜੋ ਦਰਿਆ ਤੇ ਹਾਰਬਰਸ ਆ, ਰਿਵਰਸ ਐਂਡ ਹਾਰਬਰਸ ਅਪਰੋਪਰੀਏਸ਼ਨ ਐਕਟ 1899 ਦਾ ਆ, ਜਿਹਦੇ ਵਿੱਚ ਇਹ ਕਲੀਅਰਲੀ ਲਿਖਿਆ ਹੋਇਆ ਹੈ ਕਿ ਕਿਸੇ ਤਰ੍ਹਾਂ ਦੀ ਤੁਸੀਂ ਆਬਸਟਰਕਸ਼ਨ ਆ ਉਹ ਕਿਸੇ ਵੀ ਪਾਣੀ ਵਾਲਾ ਜੋ ਰਿਵਰ ਆ, ਦਰਿਆ ਆ, ਉਹਦੇ ਉੱਤੇ ਨਹੀਂ ਪਾ ਸਕਦੇ ਅਨਲੈਸ ਕਿ ਕਾਂਗਰਸ ਉਸ ਨੂੰ ਆਥੋਰਾਈਜ਼ ਕਰੇ। ਦੂਸਰੇ ਪਾਸੇ ਗ੍ਰੈਗ ਐਬਟ ਜੋ ਉੱਥੇ ਦੇ ਗਵਰਨਰ ਆ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਤਾਂ ਬਹੁਤ ਕੋਸ਼ਿਸ਼ ਕਰ ਰਿਹਾ ਤਾਂ ਕਿ ਮੇਰੀ ਜਿਹੜੀ ਸਟੇਟ ਆ ਉਹ ਸੇਫ ਰਹੇ, ਪਰ ਫੈਡਰਲ ਗਵਰਨਮੈਂਟ ਕਿਸੇ ਤਰ੍ਹਾਂ ਦੀ ਸਪੋਰਟ ਨਹੀਂ ਕਰ ਰਹੀ ਹੈਗੀ। ਤੇ ਐਬਟ ਨੂੰ ਇਹ ਕਿਹਾ ਗਿਆ ਵੀ ਤੁਸੀਂ ਕੋਈ ਪਰਮਿਟ ਨਹੀਂ ਲਿਆ। ਯੂਐਸ ਆਰਮੀ ਕਾਰਪ ਆਫ ਇੰਜੀਨੀਅਰਸ ਵੱਲੋਂ ਜੋ ਇੰਸਟਾਲ ਕੀਤੇ ਗਏ ਬੈਰੀਅਰਸ ਆ, ਉਹ ਤੋਂ ਪਹਿਲਾਂ ਫੈਡਰਲ ਲਾ ਦੇ ਮੁਤਾਬਕ ਪਰਮਿਟ ਲੈਣਾ ਪੈਣਾ ਸੀ। ਸੋ ਇਹ ਆਪਾਂ ਨੂੰ ਪਤਾ ਹੀ ਆ ਵੀ ਕਾਫੀ ਲੰਮੇ ਸਮੇਂ ਤੋਂ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਬਣੇ ਆ, ਉਹਨਾਂ ਦੇ ਵਿੱਚ ਤੇ ਰਿਪਬਲਿਕਨ ਗਵਰਨਰ ਗ੍ਰੈਗ ਐਬਟ ਜੋ ਹੈਗੇ ਟੈਕਸਸ ਦੇ, ਉਹਨਾਂ ਦੇ ਵਿੱਚ ਇਸ ਇਸ਼ੂ ਨੂੰ ਲੈ ਕੇ ਜੋ ਇਲੀਗਲ ਇਮੀਗ੍ਰੇਸ਼ਨ ਕ੍ਰਾਸ ਹੁੰਦੀ ਹੈਗੀ ਆ, ਕਿਉਂਕਿ ਦੋ ਹੀ ਸਟੇਟਾਂ ਮੇਨ, ਤਿੰਨ ਹੈਗੀਆਂ ਜਿੱਥੋਂ ਇਲੀਗਲ ਇਮੀਗ੍ਰੇਸ਼ਨ ਕ੍ਰਾਸ ਹੁੰਦੀ ਆ, ਟੈਕਸਸ, ਕੈਲੀਫੋਰਨੀਆ ਤੇ ਐਰੀਜ਼ੋਨਾ। ਟੈਕਸਸ ਤੇ ਐਰੀਜ਼ੋਨਾ ਦੋਨੋਂ ਕਾਫੀ ਵਿਰੋਧ ਕਰਦੇ ਆ। ਕੈਲੀਫੋਰਨੀਆ ਵਾਲੇ ਇਸ ਇਸ਼ੂ ਦੇ ਉੱਤੇ ਚੁੱਪ ਹੈਗੇ ਆ। ਇਹ ਪਿਛਲੇ ਵੀਰਵਾਰ ਨੂੰ ਇੱਕ ਲੈਟਰ ਸੈਂਡ ਕੀਤਾ ਗਿਆ ਹੈਗਾ ਡਿਪਾਰਟਮੈਂਟ ਆਫ ਜਸਟਿਸ ਵੱਲੋਂ, ਕਈ ਜੋ ਫਲੋਟਿੰਗ ਮਰੀਨ ਬੈਰੀਅਰਸ ਡਿਪਲੋਏ ਕੀਤੇ ਗਏ ਆ ਰੀਓ ਗ੍ਰੈਂਡੇ ਰਿਵਰ ਦੇ ਉੱਤੇ, ਈਗਲ ਪਾਸ ਵਾਲਾ ਜੋ ਏਰੀਆ ਆ, ਉਹ ਬਿਲਕੁਲ ਰੋਂਗ ਆ। ਉਹਨਾਂ ਨੂੰ ਇਮੀਡੀਏਟਲੀ ਮੂਵ ਕੀਤਾ ਜਾਵੇ ਤੇ ਅਸੀਂ ਕੋਰਟ ਦੇ ਵਿੱਚ ਜਾ ਰਹੇ ਹਾਂ। ਜੀ ਜੀ। ਹਰਜੋਤ ਸਿੰਘ ਜੀ, ਵੇਲਾ ਹੋ ਚੱਲਿਆ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ, ਤੇ ਬ੍ਰੇਕ ਤੋਂ ਪਾਰ ਵੀ ਖਬਰਾਂ ਕੁਝ ਹੋਰ ਨੇ। ਇਜ਼ਰਾਈਲ ਫਿਲਸਤੀਨ ਕੌਨਫਲਿਕਟ ਦੀਆਂ ਕੁਝ ਖਬਰਾਂ ਨੇ, ਤੇ ਇਹਦੇ ਨਾਲ ਨਾਲ ਯੂਐਸ ਦੇ ਵਿੱਚ ਜਿਹੜੀ ਗਰਮੀ ਪੈ ਰਹੀ ਹੈ ਇਸ ਵੇਲੇ ਯੂਐਸ ਤੇ ਯੂਰਪ ਦੇ ਵਿੱਚ, ਉਹਦੇ ਬਾਰੇ ਕੁਝ ਖਬਰਾਂ ਨੇ। ਤੇ ਨਿਊਯਾਰਕ ਟਾਈਮਜ਼ ਨੇ ਅੱਜ ਇੱਕ ਬੜਾ ਆਰਟੀਕਲ, ਜਿਹੜਾ ਖੋਜ ਭਰਪੂਰ ਆਰਟੀਕਲ, ਰਸ਼ੀਆਜ਼ ਨਿਊਜ਼ ਟਾਰਗੇਟ ਦਾ ਗਲੋਬਲ ਫੂਡ ਸਪਲਾਈ, ਇਹ ਜਿਹੜਾ ਰਸ਼ੀਆ ਦੇ ਹਮਲੇ ਨੇ ਉਹਨਾਂ ਨੂੰ ਗਲੋਬਲ ਫੂਡ ਸਪਲਾਈ ਦੇ ਇੱਕ ਟਾਰਗੇਟ ਹਮਲਿਆਂ ਵਜੋਂ ਦੇਖਿਆ ਜਾ ਰਿਹਾ। ਇਹਦੇ ਤੇ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀ ਖਬਰ ਵੱਲ ਚਲੀਏ। ਜੋ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਆ, ਉਹ ਸੱਟ ਲੱਗਣ ਤੋਂ ਬਚ ਗਿਆ ਕਿਉਂਕਿ ਉਹਨਾਂ ਦੀ ਜਿਹੜਾ ਕਾਰ ਦਾ ਐਕਸੀਡੈਂਟ ਆ ਉਹ ਟੈਨਸੀ ਦੇ ਵਿੱਚ ਹੋਇਆ ਹੈਗਾ। ਸਰੋਤਿਆਂ ਨੂੰ ਦੱਸ ਦਈਏ ਕਿ ਰੌਨ ਡੀਸੈਂਟਿਸ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਹੈਗੇ ਆ ਪ੍ਰੈਜ਼ੀਡੈਂਸ਼ੀਅਲ, ਜੋ ਅਗਲੇ ਸਾਲ ਐਂਡ ਆਫ 2024 ਦੇ ਵਿੱਚ ਇਲੈਕਸ਼ਨ ਹੋਣੀ ਹੈ USA ਦੇ ਵਿੱਚ, ਤੇ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਟੱਕਰ ਦੇਣ ਦੇ ਜਿਹੜਾ ਉਧਰ ਨੂੰ ਜਾ ਰਹੇ ਆ। ਕਿਉਂਕਿ ਉਹ ਤੋਂ ਬਾਅਦ ਫਿਰ ਹਾਲਾਂਕਿ 7-8 ਕੈਂਡੀਡੇਟ ਆਲਰੇਡੀ ਰਿਪਬਲਿਕਨ ਪਾਰਟੀ ਦੇ ਹੋ ਗਏ ਆ, ਉਹਨਾਂ ਚੋਂ ਇੱਕ ਆਏਗਾ, ਫਿਰ ਇੱਕ ਜਣਾ ਡੈਮੋਕ੍ਰੈਟਿਕ ਪਾਰਟੀ ਤੋਂ ਆਏਗਾ, ਤੇ ਫਿਰ ਜੋ ਇਲੈਕਸ਼ਨ ਹੋਣੀ ਆ ਉਹਦੇ ਚ ਡਿਸਾਈਡ ਹੋਊਗਾ। ਸੋ ਜੋ ਰੌਨ ਡੀਸੈਂਟਿਸ ਆ ਉਹ ਆਪਣੀ ਟੀਮ ਦੇ ਨਾਲ, ਜੋ ਪਿਛਲੇ ਦਿਨਾਂ 'ਚ ਉਹਨਾਂ ਨੇ ਇੱਕ ਟੀਮ ਆਪਣੀ ਫਾਇਰ ਵੀ ਕੀਤੀ ਸੀ, ਨਵੇਂ ਬੰਦਿਆਂ ਨੂੰ ਹਾਇਰ ਕੀਤਾ ਸੀ ਤਾਂ ਕਿ ਜੋ ਉਹਨਾਂ ਦੀ ਰੇਟਿੰਗ ਆ ਉਹਦੇ ਵਿੱਚ ਬੂਸਟ ਕੀਤਾ ਜਾ ਸਕੇ। ਜੋ ਗਵਰਨਰ ਆ ਰੌਨ ਡੀਸੈਂਟਿਸ, ਉਹ ਆਪਣੀ ਟੀਮ ਦੇ ਨਾਲ ਚਟਨੂਗਾ ਕਰਕੇ, ਜੋ ਟੈਨਸੀ ਦਾ ਏਰੀਆ ਆ ਚਟਨੂਗਾ, ਉੱਥੇ ਟਰੈਵਲ ਕਰ ਰਹੇ ਸੀ ਤੇ ਆਲ ਆਫ ਸਡਨ ਜੋ ਉਹਨਾਂ ਦੇ ਅੱਗੇ ਇੱਕ ਕਾਰ ਜਾਂਦੀ ਸੀ ਉਸਨੇ ਬ੍ਰੇਕ ਲਾਤੀ ਤੇ ਉਹ ਤੋਂ ਬਾਅਦ ਜੋ ਐਕਸੀਡੈਂਟ ਹੋ ਗਿਆ। ਜੋ ਰੌਨ ਡੀਸੈਂਟਿਸ ਆ ਉਹਨਾਂ ਦੇ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ, ਪਰ ਉਹਨਾਂ ਦੀ ਇੱਕ ਨਾਲ ਸਾਥੀ ਫੀਮੇਲ ਜੋ ਉਹਨਾਂ ਦੇ ਐਡਵਾਈਜ਼ਰ ਸੀ ਉਹਦੇ ਜ਼ਰੂਰ ਥੋੜੀਆਂ ਸੱਟਾਂ ਕਹਿੰਦੇ ਲੱਗੀਆਂ ਹੈਗੀਆਂ ਆ। 44 ਸਾਲਾਂ ਦੇ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਕੰਟੈਂਡਰ ਹੈਗੇ ਆ। ਫੰਡ ਰੇਜ਼ਿੰਗ ਦੇ ਵਿੱਚ ਚਟਨੂਗਾ ਜੋ ਏਰੀਆ ਆ ਉੱਥੇ ਜਾ ਰਹੇ ਸੀ। ਉੱਥੇ ਦੀ ਲੋਕਲ ਜੋ ਨਿਊਜ਼ਪੇਪਰ ਆ ਉਹਨਾਂ ਨੇ ਇਹ ਦੱਸਿਆ ਹੈਗਾ। ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਕ੍ਰੈਸ਼ ਜਿਹੜਾ ਵਾਪਰਿਆ ਆ ਉਹਦੇ ਵਿੱਚ 4 ਮੋਟਰਕੇਡ ਦੇ ਵਿੱਚ ਜਾ ਰਹੇ ਸੀ। ਰੌਨ ਡੀਸੈਂਟਿਸ ਹਾਈਵੇ I-75 ਜੋ ਸਾਊਥ ਦੇ ਉੱਤੇ ਜਾ ਰਹੇ ਸੀ, ਜਸਟ ਬਿਲੋ ਈਸਟ ਬ੍ਰੇਨਰਸ ਰੋਡ, ਤੇ ਜਦੋਂ ਉਹਨਾਂ ਨੂੰ ਕਾਲ ਆਈ ਵੀ ਉੱਥੇ ਐਕਸੀਡੈਂਟ ਹੋਇਆ ਹੈਗਾ। ਰੌਨ ਡੀਸੈਂਟਿਸ ਕੈਂਪੇਨ ਟ੍ਰੇਲ ਦੇ ਉੱਤੇ ਆ। ਆਪਣਾ ਸਟਾਫ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਉਹਦੇ ਚ ਉਹਨਾਂ ਨੇ ਕਾਫੀ ਸ਼ੇਕਅਪ ਕੀਤਾ, ਕਈ ਲੋਕ ਹਾਇਰ ਕਰਤੇ, ਦਰਜਨ ਦੇ ਕਰੀਬ, ਤੇ ਨਵੇਂ ਲੋਕਾਂ ਨੂੰ ਹਾਇਰ ਕੀਤਾ ਹੈਗਾ ਤਾਂ ਕਿ ਜੋ ਉਹ ਇੱਕ ਚੰਗੀ ਟੱਕਰ ਆ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਦੇ ਸਕਣ। ਪਰ ਅੱਜ ਦੀ ਡੇਟ ਦੇ ਵਿੱਚ ਵੀ 70% ਦੇ ਕਰੀਬ ਜੋ ਰਿਪਬਲਿਕਨਸ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਪੂਰੇ ਨਾਲ ਆ। ਜੀ, ਅਗਲੀ ਖਬਰ ਜਿਵੇਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਦਾ ਜ਼ਿਕਰ ਕੀਤਾ ਸੀਗਾ ਰੂਸ ਯੂਕਰੇਨ ਦੇ ਜੰਗ ਦੇ ਬਾਰੇ। ਮਾਰਕ ਸੈਂਟੋਰਾ ਜਿਹੜੇ ਕਿ ਇਸ ਜੰਗ ਦੀ ਸ਼ੁਰੂਆਤ ਤੋਂ ਹੀ ਯੂਕਰੇਨ ਤੋਂ ਰਿਪੋਰਟਿੰਗ ਕਰ ਰਹੇ ਨੇ, ਉਹਨਾਂ ਦਾ ਇੱਕ ਆਰਟੀਕਲ ਤੇ ਉਹਨਾਂ ਦੀ ਇੱਕ ਗੱਲਬਾਤ ਜਿਹੜੀ ਉਹ ਲਗਾਤਾਰ ਧਿਆਨ ਮੰਗਦੀ ਹੈ ਤੇ ਲਗਾਤਾਰ ਵਾਇਰਲ ਵੀ ਹੋ ਰਹੀ ਹੈ, ਦੁਨੀਆ ਭਰ ਦੇ ਵਿੱਚ ਉਹ ਪੜ੍ਹੀ ਜਾ ਰਹੀ ਹੈ। ਦੀ ਨਿਊਯਾਰਕ ਟਾਈਮਸ ਦੇ ਵਿੱਚ ਉਹਨਾਂ ਦਾ ਇਹ ਜਿਹੜਾ ਆਰਟੀਕਲ ਆ ਛਪਿਆ ਰੂਸ ਯੂਕਰੇਨ ਦੇ ਜੰਗ ਦੇ ਬਾਰੇ, ਤੇ ਇਹਦੇ ਨਾਲ ਪੰਜਾਬੀਆਂ ਨੂੰ ਕਿਵੇਂ ਦਿਲਚਸਪੀ ਹੈ ਇਸ ਜੰਗ ਦੇ ਵਿੱਚ, ਕਿਉਂਕਿ ਕਈ ਪੰਜਾਬੀ ਆਈਡੀਓਲੋਜੀ ਦੇ ਤੌਰ ਤੇ ਰੂਸ ਦੇ ਨਾਲ ਜੁੜੇ ਹੋਏ ਨੇ, ਤੇ ਦੂਜਾ ਇਹ ਜੰਗ ਜਿਹੜੀ ਆਲਮੀ ਪੱਧਰ ਤੇ ਕਈ ਸਮੀਕਰਨਾਂ ਨੂੰ ਲਗਾਤਾਰ ਬਦਲ ਰਹੀ ਹੈ। ਕੁਝ ਜਿਹੜੇ ਲੋਕ ਸ਼ੇਅਰ ਮਾਰਕੀਟ ਦੇ ਨਾਲ ਜੁੜੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਜਿਹੜੀਆਂ ਵਰਲਡ ਵਾਈਡ ਕੰਪਨੀਆਂ ਕਾਰੋਬਾਰ ਕਰਦੀਆਂ ਨੇ, ਖਾਸ ਕਰਕੇ ਬਲੈਕ ਸੀ ਦੇ ਰਾਹੀਂ ਜਾਂ ਹੋਰਨਾਂ ਇਲਾਕਿਆਂ ਦੇ ਰਾਹੀਂ ਜਿਨ੍ਹਾਂ ਦਾ ਕਾਰੋਬਾਰ ਦੇ ਵਿੱਚ ਰੂਸ ਯੂਕਰੇਨ ਦਾ ਜਿਹੜਾ 에ਅਰ ਸਪੇਸ ਆ ਉਹ ਯੂਜ਼ ਹੁੰਦਾ, ਤਾਂ ਉਹਨਾਂ ਦੇ ਸ਼ੇਅਰ ਕਿਵੇਂ ਉੱਪਰ ਹੇਠਾਂ ਹੁੰਦੇ ਰਹਿੰਦੇ ਨੇ। ਮਾਰਕ ਸੈਂਟੋਰਾ ਦਾ ਜਿਹੜਾ ਆਰਟੀਕਲ ਉਹ ਇਸ ਕਰਕੇ ਧਿਆਨ ਮੰਗਦਾ ਕਿਉਂਕਿ ਉਹ ਦੱਸਦੇ ਨੇ ਕਿ ਦੁਨੀਆ ਦੇ ਵਿੱਚ ਹੁਣ ਜਿਹੜਾ ਇਹ ਸਮਝੌਤਾ ਟੁੱਟਿਆ, ਇਹਨੇ ਜਿਹੜੀ ਵਿਸ਼ਵ ਵਿਆਪੀ ਭੋਜਨ ਸਪਲਾਈ ਆ ਉਹਨੂੰ ਖਤਰੇ ਦੇ ਵਿੱਚ ਪਾ ਦਿੱਤਾ ਹੈ। ਤੇ ਦੋਵਾਂ ਦੇਸ਼ਾਂ ਨੇ ਇੱਕ ਜਿਹੜਾ ਸਮਝੌਤਾ ਕੀਤਾ ਸੀ ਬਲੈਕ ਸੀ ਵਾਲਾ, ਜਿਹਦੇ ਬਾਰੇ ਆਪਾਂ ਖਬਰਾਂ ਜਿਹੜੀਆਂ ਸਾਂਝੀਆਂ ਕਰਦੇ ਰਹਿੰਦੇ ਆ, ਉਹਦੇ ਵਿੱਚ ਕੀ ਹੋਇਆ ਸੀਗਾ ਕਿ ਜਦੋਂ ਉੜੀਸਾ ਬੰਦਰਗਾਹ ਇਹਨਾਂ ਦਾ ਸਮਝੌਤਾ ਜਿਹੜਾ ਬਲੈਕ ਸੀ ਦੇ ਥਰੂ ਹੋਇਆ ਸੀਗਾ, ਬੰਦਰਗਾਹ ਤੋਂ ਅਨਾਜ ਦੀ ਜ਼ਰੂਰੀ ਸਪਲਾਈ ਸੰਬੰਧੀ ਕੀਵ ਨਾਲ ਸਮਝੌਤਾ ਹੋਇਆ ਸੀ, ਰੂਸ ਨੇ ਤੋੜ ਦਿੱਤਾ ਸੀ। ਤੇ ਉਸ ਤੋਂ ਬਾਅਦ ਉੜੀਸਾ ਬੰਦਰਗਾਹ ਜਿਹੜੀ ਕਿ ਅਨਾਜ ਦਾ ਇੱਕ ਭੰਡਾਰ ਹੈ, ਉੱਥੇ ਲਗਾਤਾਰ ਰੂਸ ਨੇ ਡਰੋਨਾਂ ਤੇ ਕਰੂਜ਼ ਮਿਜ਼ਾਈਲਾਂ ਦੇ ਨਾਲ ਹਮਲਾ ਜਾਰੀ ਰੱਖਿਆ। ਇਹਨਾਂ ਹਮਲਿਆਂ ਨੂੰ ਅੱਜ 3 ਦਿਨ ਦੇ ਕਰੀਬ ਹੋ ਚੁੱਕੇ ਨੇ, 3 ਦਿਨਾਂ ਤੋਂ ਵੀ ਜ਼ਿਆਦਾ ਦਾ ਜਿਹੜਾ ਸਮਾਂ ਹੋ ਚੁੱਕਿਆ, ਤੇ ਇਸੇ ਦਰਮਿਆਨ 6 ਮਿਜ਼ਾਈਲਾਂ ਤੇ 25 ਡਰੋਨਾਂ ਨੂੰ ਡੇਗ ਲਿਆ ਗਿਆ। ਅਸਲ ਦੇ ਵਿੱਚ ਇਹ ਅਹਿਮ ਕਿਉਂ ਹੈ, ਇਹ ਰਣਨੀਤਿਕ ਪੱਖੋਂ ਅਹਿਮ ਕਿਉਂ ਹੈ, ਖਾਸ ਕਰਕੇ ਮਾਸਕੋ ਦੇ ਐਂਗਲ ਤੋਂ ਜੇ ਸਮਝਣ ਦੀ ਕੋਸ਼ਿਸ਼ ਕਰੀਏ। ਅਸਲ ਦੇ ਵਿੱਚ ਯੂਕਰੇਨ ਦੇ ਅਨਾਜ ਦੀ ਲੋੜ ਹੈ ਅਫਰੀਕਾ, ਮੱਧ ਪੂਰਬ ਏਸ਼ੀਆ ਦੇ ਕਈ ਮੁਲਕਾਂ ਦੇ ਵਿੱਚ, ਤੇ ਜਿਵੇਂ ਇਹ ਉੜੀਸਾ ਬੰਦਰਗਾਹ ਤੇ ਹਮਲੇ ਹੋ ਰਹੇ ਨੇ ਜਾਂ
ਬਲੈਕ ਸੀ ਦੇ ਵਿੱਚ ਜਿਹੜੀ ਬੰਦਰਗਾਹ ਤੋਂ ਅਨਾਜ ਦੀ ਜ਼ਰੂਰੀ ਸਪਲਾਈ ਜਿਹੜੀ ਹੈ ਉਹਦੇ ਤੇ ਉੱਤੇ ਜਿਹੜੇ ਰੂਸੀ ਹਮਲੇ ਹੋ ਰਹੇ ਨੇ, ਤਾਂ ਇਹਦੇ ਕਰਕੇ ਆਹ ਜਿਹੜੇ ਇਲਾਕੇ ਨੇ ਅਫਰੀਕਾ, ਮੱਧ ਪੂਰਬ ਤੇ ਏਸ਼ੀਆ ਦੇ ਵਿੱਚ, ਇਹਨਾਂ ਦੇ ਵਿੱਚ ਭੁੱਖਮਰੀ ਦਾ ਖਤਰਾ ਜਿਹੜਾ ਉਹ ਵੱਧ ਗਿਆ। ਸੋ ਹੁਣ ਸੰਯੁਕਤ ਰਾਸ਼ਟਰ ਤੇ ਯੂਕਰੇਨ ਦੇ ਪੱਛਮੀ ਸਾਥੀਆਂ ਨੇ ਵੀ ਬੰਦਰਗਾਹ ਤੋਂ ਹੁੰਦੀ ਸਪਲਾਈ ਦੇ ਵਿੱਚ ਅੜਿੱਕਾ ਪਾਉਣ ਦੇ ਲਈ ਮਾਸਕੋ ਦੀ ਨਿਖੇਧੀ ਕੀਤੀ ਹੈ। ਰੂਸ ਨੂੰ ਤੇ ਚੀਨ ਨੂੰ ਇਹ ਲੱਗਦਾ ਹੈ ਕਿ ਜਿੰਨੀਆਂ ਅਸੀਂ ਅੜਿੱਕੇ ਪਾਵਾਂਗੇ, ਜਿੰਨੇ ਅਸੀਂ ਰਣਨੀਤਿਕ ਤੌਰ ਤੇ ਜੰਗ ਦੇ ਮੈਦਾਨ ਦੇ ਵਿੱਚ ਯੂਕਰੇਨ ਨੂੰ ਤੰਗ ਕਰਾਂਗੇ, ਉਹਨੂੰ ਵੱਖ-ਵੱਖ ਮੁਹਾਜ਼ਾਂ ਤੋਂ ਘੇਰਾਂਗੇ, ਤਾਂ ਉਹਨਾਂ ਸ਼ਾਇਦ ਸਾਡਾ ਹੱਥ ਜਿਹੜਾ ਉਹ ਉੱਪਰ ਰਹੂਗਾ। ਪਰ ਇਹ ਉਸੇ ਦਿਨ ਹੀ ਰੂਸ ਦੇ ਇਹਨਾਂ ਪਟਾਕਿਆਂ ਦਾ ਜਿਹੜਾ ਬੋਰੀਆ ਬਿਸਤਰਾ ਗੋਲ ਹੋ ਗਿਆ ਸੀ ਇਹਨਾਂ ਦਾਅਵਿਆਂ ਦਾ, ਜਿਸ ਦਿਨ ਯੂਕਰੇਨ ਨੇ ਇਹ ਜੰਗ ਜਿਹੜੀ ਆ 48 ਘੰਟੇ ਤੋਂ ਵੱਧ ਸਮੇਂ ਦੇ ਲਈ ਜਾਰੀ ਰੱਖੀ ਸੀ। ਹੁਣ ਬਹੁਤੇ ਲੋਕ ਬੇਸ਼ੱਕ ਆਈਡੀਓਲੋਜੀ ਦੇ ਤੌਰ ਤੇ ਰੂਸ ਦੇ ਸਮਰਥਕ ਹੋਣਗੇ, ਪਰ ਰੂਸ ਦੀਆਂ ਇਹਨਾਂ ਪਹਿਲ ਕਦਮੀਆਂ, ਜਾਂ ਕਹਿ ਲਓ ਕਿ ਰੂਸ ਵੱਲੋਂ ਇਹਨਾਂ ਕੀਤੀਆਂ ਜਾ ਰਹੀਆਂ ਵਧੀਕੀਆਂ ਕਰਕੇ, ਜਾਂ ਰੂਸ ਵੱਲੋਂ ਰਣਨੀਤਿਕ ਪੱਖ ਤੋਂ ਜੋ ਇਸ ਵੇਲੇ ਕਾਰਜ ਕੀਤੇ ਜਾ ਰਹੇ ਨੇ, ਉਹ ਜੰਗ ਦੇ ਪਰਸਪੈਕਟਿਵ ਤੋਂ ਤਾਂ ਜਾਇਜ਼ ਕਹੇ ਜਾ ਸਕਦੇ ਨੇ, ਜਾਂ ਰੂਸ ਦੇ ਪਰਸਪੈਕਟਿਵ ਤੋਂ। ਪਰ ਦੁਨੀਆ ਦੇ ਵਿੱਚ ਜੋ ਇਸ ਵੇਲੇ ਜੋ ਉਹਨਾਂ ਚੀਜ਼ਾਂ ਉੱਤੇ ਅਸਰ ਪੈ ਰਿਹਾ, ਖਾਸ ਕਰਕੇ ਭੁੱਖਮਰੀ ਦਾ ਜਾਂ ਅਨਾਜ ਸਪਲਾਈ ਦਾ, ਤਾਂ ਉਹ ਇੱਕ ਅਨਦਰ ਇਫੈਕਟ ਜਿਹੜਾ ਉਹ ਵੀ ਹੈਗਾ, ਇੱਕ ਫੈਕਟਰ ਵੀ ਹੈਗਾ ਜਿਹਦੇ ਉੱਤੇ ਗੌਰ ਕਰਨੀ ਪੈਂਦੀ। ਤੇ ਇਸੇ ਕਰਕੇ ਰੂਸ ਦੀ ਚੌਤਰਫਾ ਜਿਹੜੀ ਆ ਉਹ ਨਿਖੇਧੀ ਮੁਲਕਾਂ ਵੱਲੋਂ ਕੀਤੀ ਜਾ ਰਹੀ ਹੈ। ਜੀ। ਅਲਜੀਰੀਆ ਦੇ ਵਿੱਚ ਅੱਗਾਂ ਲੱਗਣ ਦੇ ਨਾਲ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਆ। ਕੱਲਾ ਅਲਜੀਰੀਆ ਨਹੀਂ, ਇਸ ਤੋਂ ਬਿਨਾਂ ਜੇ ਹੁਣ ਆਪਾਂ ਗ੍ਰੀਸ ਵੱਲ ਆਈਏ, ਗ੍ਰੀਸ ਦੇ ਵਿੱਚ 64 ਦੇ ਕਰੀਬ ਇਸ ਟਾਈਮ ਦੇ ਉੱਤੇ ਅੱਗਾਂ ਲੱਗੀਆਂ ਆ ਤੇ ਹਜ਼ਾਰਾਂ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ। 20,000 ਦੇ ਕਰੀਬ ਲੋਕ ਜੋ ਰੋਡਸ ਵਾਲਾ ਜੋ ਏਰੀਆ ਆ ਗ੍ਰੀਸ ਦੇ ਵਿੱਚ, ਉੱਥੋਂ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ। ਇਹ ਸਾਰਾ ਕੁਝ ਕਲਾਈਮੇਟ ਚੇਂਜ ਹੋਣ ਕਰਕੇ ਵਾਪਰ ਰਿਹਾ ਆ। ਪਿਛਲੇ ਸਾਲ ਇਸੇ ਟਾਈਮ ਗ੍ਰੀਸ ਦੇ ਵਿੱਚ 82 ਦੇ ਕਰੀਬ ਵਾਈਲਡ ਫਾਇਰਸ ਲੱਗੀਆਂ ਹੋਈਆਂ ਸੀ। ਅੱਜ ਦੀ ਡੇਟ ਦੇ ਵਿੱਚ 64 ਜੋ ਅੱਗਾਂ ਆ ਉੱਥੇ ਲੱਗੀਆਂ ਹੋਈਆਂ ਹੈਗੀਆਂ। ਕਹਿੰਦੇ ਪਈ 50 ਸਾਲਾਂ ਦੇ ਇਤਿਹਾਸ ਦੇ ਵਿੱਚ ਜਿਹੜਾ ਪਿਛਲਾ ਵੀਕਐਂਡ ਸੀ ਉਹ ਸਭ ਤੋਂ ਗਰਮ ਸੀਗਾ। 45 ਡਿਗਰੀ ਸੈਂਟੀਗ੍ਰੇਡ ਉੱਥੇ ਦਾ ਜਿਹੜਾ ਟੈਂਪਰੇਚਰ ਆ ਉਹ ਦੱਸਿਆ ਗਿਆ ਹੈ। ਇਹ ਸਾਰਾ ਕੁਝ ਹਿਊਮਨ ਕਾਜ਼ਡ ਕਲਾਈਮੇਟ ਕ੍ਰਾਈਸਿਸ ਆ। ਇਹ ਜੋ ਬੰਦੇ ਨੇ, ਇਨਸਾਨਾਂ ਨੇ ਇਹ ਕਲਾਈਮੇਟ ਕ੍ਰਾਈਸਿਸ ਕ੍ਰੀਏਟ ਕੀਤਾ। ਆਪਾਂ ਦੇਖਦੇ ਹੀ ਆ ਕਿੰਨੇ ਕੁ ਲੋਕ ਅੱਜ ਤੋਂ 15-20 ਸਾਲ ਪਹਿਲਾਂ ਪਲਾਸਟਿਕ ਦੀਆਂ ਬੋਤਲਾਂ 'ਚ ਪਾਣੀ ਪੀਂਦੇ ਸੀ, ਤੇ ਕਿੰਨਾ ਇਹ ਪਲਾਸਟਿਕ, ਕਿੰਨਾ ਟਰੀ ਕੱਟ ਰਹੇ, ਕਿੰਨੇ ਫਲੱਡ ਆ ਰਹੇ ਆ, ਕਿੰਨੀ ਕੰਸਟਰਕਸ਼ਨ ਹੋ ਰਹੀ ਆ। ਸੋ ਕੁਦਰਤ ਦੇ ਨਾਲ ਖਿਲਵਾੜ ਜਿਹੜਾ ਆ ਉਹ ਪੂਰੀ ਦੁਨੀਆ ਦੇ ਵਿੱਚ ਹੋ ਰਿਹਾ ਆ। ਸੋ ਕੁਦਰਤ ਵੀ ਜਿਹੜਾ ਆ ਉਹ ਅੱਗਾਂ ਦੇ ਨਾਲ, ਹੜ੍ਹਾਂ ਦੇ ਨਾਲ, ਗਰਮੀ ਦੇ ਨਾਲ ਇੰਨਾ ਕੁਛ ਜਿਹੜਾ ਵਾਪਸ ਆ ਉਹ ਲੋਕਾਂ ਨੂੰ ਦੇ ਰਹੀ ਹੈਗੀ ਆ। ਤੇ ਇਸ ਜੋ ਕਲਾਈਮੇਟ ਕ੍ਰਾਈਸਿਸ ਆ ਇਹਦੇ ਦੌਰਾਨ ਕਹਿੰਦੇ ਵੀ ਜੇ 2 ਡਿਗਰੀ ਟੈਂਪਰੇਚਰ ਹੋਰ ਵੱਧ ਗਿਆ ਤੇ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਜ਼ਿਆਦਾ ਹੀ ਅੱਗਾਂ ਲੱਗਣਗੀਆਂ ਤੇ ਫਲੱਡ ਆਉਣਗੇ ਜੇ ਕੁਛ ਨਾ ਕੀਤਾ ਗਿਆ। ਤੇ ਇਹ ਸਾਇੰਟਿਸਟ ਆਲਰੇਡੀ ਪ੍ਰੈਡਿਕਟ ਕਰ ਰਹੇ ਆ ਵੀ ਦੁਨੀਆ ਥੋੜੇ ਸਾਲਾਂ ਦੇ ਵਿੱਚ 2 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਵੱਧ ਸਕਦਾ, ਜਿਹਦੇ ਨਾਲ ਹੀਟ ਵੇਵਸ ਬਹੁਤ ਜ਼ਿਆਦਾ ਆਉਣੀਆਂ। ਤੇ 2 ਤੋਂ 5 ਸਾਲ ਦੇ ਡਿਫਰੈਂਸ ਦੇ ਵਿੱਚ ਹੀ ਤੁਸੀਂ ਦੇਖੋਗੇ ਵੀ ਬਹੁਤ ਜ਼ਿਆਦਾ ਜਿਹੜੀਆਂ ਚੇਂਜਸ ਆ ਇਹ ਆਉਣਗੀਆਂ। 19,000 ਤੋਂ ਵੱਧ ਲੋਕਾਂ ਨੂੰ ਜੋ ਉੱਥੋਂ ਮੂਵ ਕੀਤਾ ਗਿਆ, ਮੋਸਟਲੀ ਉਹ ਟੂਰਿਸਟ ਸੀ, ਵਿਜ਼ਿਟ ਕਰਨ ਗਏ ਹੋਏ ਸੀ ਰੋਡਸ ਵਾਲਾ ਜੋ ਏਰੀਆ ਹੈਗਾ ਗ੍ਰੀਸ ਦੇ ਵਿੱਚ। ਤੇ ਹੁਣ ਤੱਕ 100 ਤੋਂ ਵੱਧ ਘਰ ਤੇ ਬਿਜ਼ਨੈਸਸ ਸੜ ਕੇ ਸੁਆਹ ਹੋ ਚੁੱਕੇ ਆ ਗ੍ਰੀਸ ਦੇ ਵਿੱਚ। ਸੋ ਗ੍ਰੀਸ ਦੇ ਵਿੱਚ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਆ ਤੇ ਕੰਟਰੋਲ ਕਰਨ ਦੇ ਲਈ ਉੱਥੇ ਦੀ ਜੋ ਰਿਪਬਲਿਕ, ਚੈਸ ਰਿਪਬਲਿਕ ਆ, ਫਰਾਂਸ ਆ, ਇਜ਼ਰਾਈਲ, ਇਟਲੀ ਆ, ਇਹ ਸਾਰੇ ਮੁਲਕ ਗ੍ਰੀਸ ਦੀ ਸਪੋਰਟ ਕਰ ਰਹੇ ਹੈਗੇ। ਜੀ। ਅਗਲੀ ਖਬਰ ਜਿਹੜੀ ਆ ਉਹ ਫਿਲਿਸਤੀਨ ਤੋਂ ਆ ਰਹੀ ਹੈ। ਫਿਲਿਸਤੀਨ ਦੇ ਵਿੱਚ 3 ਫਿਲਿਸਤੀਨੀ ਬੰਦੂਕਧਾਰੀ, ਜਿਨ੍ਹਾਂ ਨੂੰ ਹਮਾਸ ਜਥੇਬੰਦੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਉਹਨਾਂ ਨੂੰ ਇਜ਼ਰਾਈਲੀ ਜਿਹੜੀ ਆਰਮੀ ਆ ਉਹਨਾਂ ਨੇ ਮਾਰ ਦਿੱਤਾ ਹੈ ਪੱਛਮੀ ਇਲਾਕਿਆਂ ਦੇ ਵਿੱਚ। ਇਹਨਾਂ ਤੇ ਦੋਸ਼ ਲੱਗਿਆ ਸੀਗਾ ਕਿ ਇਹਨਾਂ ਨੇ ਨੇਬਲਸ ਦੇ ਇਲਾਕਿਆਂ ਦੇ ਵਿੱਚ, ਸਾਊਥ ਦੇ ਵਿੱਚ ਜਿਹੜਾ ਉਹ ਯਹੂਦੀ ਬਸਤੀ ਦੇ ਨੇੜੇ ਮਾਊਂਟ ਗੈਰੀਜ਼ਮ ਇਲਾਕਾ ਵਾ, ਜਿੱਥੇ ਇਹਨਾਂ ਦੇ ਆਪਸੀ ਗੋਲੀਆਂ ਚੱਲੀਆਂ ਸੀ ਆਪਸ ਵਿੱਚ ਦੀ, ਤੇ ਉੱਥੇ ਇੱਕ ਸਾਮਰੀ ਭਾਈਚਾਰੇ ਦਾ ਜਿਹੜਾ ਉਹ ਘਰ ਸੀਗਾ, ਉਹਦੇ ਵਿੱਚ ਇਹਨਾਂ ਨੂੰ ਹਮਲਾ ਕਰਨ ਦੀ ਜਿਹੜੀ ਤਾਕ ਦੇ ਵਿੱਚ ਇਹ 3 ਫਿਲਿਸਤੀਨੀ ਜਿਹੜੇ ਆ ਹਮਾਸ ਜਥੇਬੰਦੀ ਦੇ ਨਾਲ ਜੁੜੇ ਅੱਤਵਾਦੀ ਦੱਸੇ ਗਏ ਆ, ਉਹਨਾਂ ਦੇ ਉੱਤੇ ਹਮਲਾ ਕਰਨ ਦੇ ਦੋਸ਼ ਦੇ ਵਿੱਚ ਇਹਨਾਂ ਨੂੰ ਮਾਰ ਦਿੱਤਾ ਗਿਆ। ਇਜ਼ਰਾਈਲ ਡਿਫੈਂਸ ਫੋਰਸਿਸ ਦੇ ਮੁਤਾਬਕ 3 ਬੰਦੂਕਧਾਰੀ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਬੈਠੇ ਸਨ, ਤੇ ਇਹਨਾਂ ਨੇ ਇੱਕ ਸਾਮਰੀ ਭਾਈਚਾਰੇ ਦੇ ਜਿਹੜਾ ਐਂਟਰਿੰਗ ਗੇਟ ਸੀਗਾ, ਘਰ ਦੇ ਵਿੱਚ ਦਾਖਲ ਹੋਣ ਵਾਲਾ ਜਿਹੜੀ ਥਾਂ ਸੀ,
ਉੱਥੇ ਇੱਕ ਫੌਜੀ ਜਿਹੜਾ ਚੌਂਕੀ ਰਾਖੀ ਕਰ ਰਿਹਾ ਸੀ, ਉਹਦੇ ਤੇ ਪਹਿਲਾਂ ਹਮਲਾ ਕੀਤਾ ਤੇ ਫਿਰ ਇਹਨਾਂ ਨੇ ਉਸ ਘਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਦੋਨਾਂ ਧਿਰਾਂ ਦੇ ਵਿਚਾਲੇ ਗੋਲੀਆਂ ਬਾਰੀਆਂ ਚੱਲੀਆਂ ਤਾਂ ਉਦੋਂ ਉਸ ਤੋਂ ਬਾਅਦ ਜਿਹੜਾ ਉਹ 3 ਫਿਲਿਸਤੀਨੀ ਬੰਦੂਕਧਾਰੀਆਂ ਨੂੰ ਮਾਰਨ ਦਾ ਜਿਹੜਾ ਦਾਅਵਾ ਉਹ ਕੀਤਾ ਗਿਆ। ਹਮਾਸ ਉਹ ਜਥੇਬੰਦੀ ਹੈ ਜਿਹੜੀ ਲਗਾਤਾਰ ਫਿਲਿਸਤੀਨ ਦੇ ਲੋਕਾਂ ਦੇ ਲਈ ਲੜਨ ਦਾ ਦਾਅਵਾ ਕਰਦੀ ਹੈ। ਦੂਜੇ ਪਾਸੇ ਇਜ਼ਰਾਈਲ ਪੱਖੀ ਮੀਡੀਆ ਹਮਾਸ ਜਥੇਬੰਦੀ ਨੂੰ ਅੱਤਵਾਦੀ ਦੱਸਦਾ ਹੈ। ਹਮਾਸ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਅੱਤਵਾਦੀ ਦੱਸਦਾ ਹੈ। ਹਮਾਸ ਉਹ ਲੋਕਾਂ ਦਾ ਗਰੁੱਪ ਹੈ ਜਿਹੜੇ ਲੋਕ ਫਿਲਿਸਤੀਨ ਦੇ ਲੋਕਾਂ ਉੱਤੇ ਕੀਤੇ ਗਏ ਹਮਲੇ ਜਾਂ ਉਹਨਾਂ ਦੇ ਉੱਤੇ ਮਿਜ਼ਾਈਲ ਹਮਲੇ ਜਾਂ ਉਹਨਾਂ ਦੇ ਬੰਦੂਕਾਂ ਦੇ ਨਾਲ ਮਾਰੇ ਗਏ ਬੰਦਿਆਂ ਦਾ ਹਿੰਸਾ ਦਾ ਬਦਲ ਹਿੰਸਾ ਦੇ ਤਰੀਕੇ ਦੇ ਨਾਲ ਉਹ ਜਵਾਬ ਦਿੰਦੀ ਹੈ। ਉਹ ਵੀ ਇਜ਼ਰਾਈਲ ਦੇ ਕਈ ਇਲਾਕਿਆਂ ਦੇ ਵਿੱਚ ਹਿੰਸਕ ਵਾਰਦਾਤਾਂ ਜਾਂ ਕਈ ਵਾਰੀ ਬੰਦੂਕਾਂ ਦੇ ਨਾਲ ਹਮਲੇ ਜਿਹੜੇ ਆ ਉਹ ਕਰਦੇ ਰਹਿੰਦੇ ਆ। ਪਰ ਅਸਲ ਦੇ ਵਿੱਚ ਇਸ ਜੰਗ ਦੇ ਵਿੱਚ ਜਿਹੜਾ ਘਾਣ ਹੋ ਰਿਹਾ ਗਾਜ਼ਾ ਪੱਟੀ, ਨੇਬਲਸ, ਵੈਸਟ ਬੈਂਕ ਦੇ ਖਾਸ ਇਲਾਕਿਆਂ ਦੇ ਵਿੱਚ, ਤਾਂ ਇਹ ਘਾਣ ਹੋ ਰਿਹਾ ਆਮ ਲੋਕਾਂ ਦਾ, ਜਿੱਥੇ ਯਹੂਦੀ ਜਿਹੜੀ ਆਬਾਦੀ ਉਹ ਤਾਂ ਘੱਟ ਹੈ ਤੇ ਉਹਨਾਂ ਦੀ ਰੱਖਿਆ ਦੇ ਲਈ ਇਜ਼ਰਾਈਲ ਦਾ ਹੱਥ ਵੀ ਉੱਪਰ ਹੈ, ਪਰ ਉੱਥੇ ਮੁਸਲਿਮ ਭਾਈਚਾਰੇ ਦੀ ਆਬਾਦੀ ਬਹੁਤ ਜ਼ਿਆਦਾ। ਜਦੋਂ ਵੀ ਉੱਥੇ ਇਨਕਾਊਂਟਰ ਹੁੰਦੇ ਨੇ, ਜਦੋਂ ਵੀ ਉੱਥੇ ਕੋਈ ਹੋਰ ਮਿਜ਼ਾਈਲ ਹਮਲੇ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਫਿਲਿਸਤੀਨ ਭਾਈਚਾਰਿਆਂ ਦਾ ਜਿਹੜਾ ਨੁਕਸਾਨ ਆ ਉਹ ਬਹੁਤ ਜ਼ਿਆਦਾ ਹੁੰਦਾ ਹੈ। ਦੁਨੀਆ ਦਾ ਜਿਹੜਾ ਮੀਡੀਆ ਉਹ ਇਜ਼ਰਾਈਲ ਪੱਖੀ ਹੈ, ਉਹ ਇਜ਼ਰਾਈਲ ਨੂੰ ਇਸ ਜੰਗ ਦੇ ਵਿੱਚ ਹਮੇਸ਼ਾ ਵਿਕਟਮ ਪੇਸ਼ ਕਰਦਾ, ਉਹ ਇਜ਼ਰਾਈਲ ਦੀਆਂ ਕਾਰਵਾਈਆਂ ਨੂੰ ਵੀ ਲੁਕਾਉਂਦਾ, ਉਹ ਇਜ਼ਰਾਈਲ ਨੂੰ ਇਸ ਜੰਗ ਦੇ ਵਿੱਚ ਉਹਦਾ ਹੱਥ ਵੀ ਉੱਪਰ ਦੱਸਦਾ। ਪਰ ਜਿਹੜੇ ਹੱਕਾਂ ਦੀ ਖਾਤਰ ਲੋਕ ਲੜਦੇ ਆ, ਜਿਸ ਤਰੀਕੇ ਦਾ ਤੁਸੀਂ ਨੈਰੇਟਿਵ ਇੰਡੀਆ ਦੇ ਵਿੱਚ ਵੀ ਦੇਖਦੇ ਹੋਵੋਗੇ ਜਾਂ ਹੋਰਨਾਂ ਮੁਲਕਾਂ ਦੇ ਵਿੱਚ, ਤਾਂ ਠੀਕ ਇੱਥੇ ਤੁਹਾਨੂੰ ਲੱਗੂਗਾ ਕਿ ਫਿਲਿਸਤੀਨੀ ਜਿਹੜੇ ਲੋਕ ਨੇ ਉਹ ਵੀ ਇਸੇ ਤਰ੍ਹਾਂ ਦਾ ਇੱਕ ਵਰਲਡ ਨੈਰੇਟਿਵ ਦਾ ਸ਼ਿਕਾਰ ਬਣੇ ਹੋਏ ਨੇ। ਜੀ ਜੀ, ਅਗਲੀ ਖਬਰ ਵੱਲ ਚੱਲੀਏ ਜੀ ਜੀ ਤੇ ਫੈਡਰਲ ਰਿਜ਼ਰਵ ਬੋਰਡ ਦੀ ਜੇ ਗੱਲਬਾਤ ਕਰਦੇ ਜਾਈਏ, ਕਿਉਂਕਿ ਫੈਡਰਲ ਰਿਜ਼ਰਵ ਬੋਰਡ ਆਉਣ ਵਾਲੇ ਦਿਨਾਂ ਦੇ ਵਿੱਚ ਇੰਟਰਸਟ ਰੇਟ ਕੁਆਟਰ ਬੇਸਿਸ ਪੁਆਇੰਟ ਵਧਾ ਸਕਦਾ। ਪਿਛਲੀ ਜੋ ਮੀਟਿੰਗ ਹੋਈ ਸੀ ਜੂਨ ਦੇ ਵਿੱਚ, ਉਸ ਟਾਈਮ ਦੇ ਉੱਤੇ ਉਹਨਾਂ ਨੇ ਇੰਟਰਸਟ ਰੇਟ ਵਧਾਉਣ ਤੋਂ ਰੋਕ ਦਿੱਤਾ ਸੀ। ਸੈਨੇਟਰ ਐਲਿਜ਼ਾਬeth ਵਾਰਨ ਜੋ ਆ ਉਹਨਾਂ ਨੇ ਇਹ ਕਿਹਾ ਵੀ ਜੇ ਫੈਡਰਲ ਰਿਜ਼ਰਵ ਬੋਰਡ ਇਸ ਵਾਰੀ ਫੇਅਰ ਇੰਟਰਸਟ ਰੇਟ ਕੁਆਟਰ ਬੇਸਿਸ ਪੁਆਇੰਟ ਵਧਾਉਂਦਾ ਆ ਤੇ ਇਹ ਇਕਨੋਮੀ ਦੇ ਲਈ ਡਿਵਾਸਟੇਟਿੰਗ ਹੋਊਗਾ, ਬਹੁਤ ਬੁਰਾ ਹੋਊਗਾ, ਲੋਕਾਂ ਨੂੰ ਹਰਟ ਕਰੂਗਾ, ਖਾਸ ਕਰਕੇ ਸਮਾਲ ਬਿਜ਼ਨੈਸਸ ਨੂੰ। ਆਪਾਂ ਦੇਖਿਆ ਵੀ ਉਹਦੇ ਨਾਲ ਜੋ ਛੋਟੇ ਬਿਜ਼ਨੈਸਸ ਆ ਜਿਨ੍ਹਾਂ ਨੇ ਲੋਨ ਲੈਣੇ ਆ, ਹੁਣ ਕਿੱਥੇ ਇੰਟਰਸਟ ਰੇਟ ਪਹੁੰਚ ਗਿਆ ਹੈਗਾ। ਸਮਾਲ ਬਿਜ਼ਨਸ ਲਈ ਅੱਜ ਦੀ ਡੇਟ ਦੇ ਵਿੱਚ ਸਰਵਾਈਵ ਕਰਨਾ ਬਹੁਤ ਔਖਾ ਹੋਊਗਾ। ਪਰ ਜੋ ਇੱਕ ਸਰਵੇ ਕੀਤਾ ਗਿਆ ਆ ਉਹਦੇ ਮੁਤਾਬਕ ਕਹਿੰਦੇ ਵੀ 98.9% ਚਾਂਸ ਆ ਫੈਡਰਲ ਰਿਜ਼ਰਵ ਬੋਰਡ 25 ਬੇਸਿਸ ਪੁਆਇੰਟ ਲਈ ਯਾਨੀ ਕਿ 0.25 ਇੰਟਰਸਟ ਰੇਟ ਵਧਾਊਗਾ। ਪਰ ਐਲਿਜ਼ਾਬeth ਵਾਰਨ ਨੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਉਹਨਾਂ ਨੂੰ ਇਸ ਵਧਾਉਣ ਤੋਂ ਇੱਕ ਤਰ੍ਹਾਂ ਦੇ ਨਾਲ ਨਾ ਕੀਤੀ ਹੈ। ਉਹਨਾਂ ਨੇ ਕਿਹਾ ਵੀ ਵਧਾਉਣਾ ਨਹੀਂ ਚਾਹੀਦਾ। ਅਸੀਂ ਆਲਰੇਡੀ ਦੇਖ ਰਹੇ ਹਾਂ ਉਹਨਾਂ ਦੇ ਮੁਤਾਬਕ ਵੀ ਅਨਪਲਾਇਮੈਂਟ ਦੇ ਵਿੱਚ ਵਾਧਾ ਹੋਇਆ ਆ, ਖਾਸ ਕਰਕੇ ਜੋ ਕਾਲੇ ਮੂਲ ਦੇ ਵਰਕਰਸ ਆ ਉਹ ਜੌਬਸ ਲੂਜ਼ ਕਰ ਰਹੇ ਆ। ਕੱਲਾ ਉਹ ਨਹੀਂ ਹੈ, ਆਪਾਂ ਬੇ ਏਰੀਏ ਦੇ ਵਿੱਚ ਦੇਖਿਆ ਆਈਟੀ ਸੈਕਟਰ ਦੇ ਵਿੱਚ ਬਹੁਤ ਵੱਡੀ ਲੇ ਆਫ ਹੋਈ ਹੈਗੀ ਆ। ਹੁਣ ਤਾਂ ਲੱਖਾਂ ਤੱਕ ਪਹੁੰਚ ਗਈ ਆ। ਜਿਹੜੀਆਂ ਵਾਈਟ ਕਾਲਰ ਜੌਬਸ ਆ ਉਹ ਬਹੁਤ ਜ਼ਿਆਦਾ ਲੇ ਆਫ ਹੋਈਆਂ, ਹਾਲਾਂਕਿ ਜੋ ਮਿਨੀਮਮ ਵੇਜਸ ਵਾਲੀਆਂ ਜੌਬਸ ਆ ਉਹ ਕਾਫੀ ਅਵੇਲੇਬਲ ਹੈਗੀਆਂ ਆ। ਤੇ ਕਹਿੰਦੇ ਵੀ ਚੇਅਰਮੈਨ ਪਾਵਲ ਹੋਣਾ ਨੂੰ ਜੋ ਫੈਡਰਲ ਰਿਜ਼ਰਵ ਬੋਰਡ ਦਾ ਜੋ ਪਿਛਲਾ ਡਿਸੀਜਨ ਸੀ ਇੰਟਰਸਟ ਰੇਟ ਨਾ ਵਧਾਉਣ ਦਾ, ਉਸ ਨੂੰ ਉਸੇ ਤਰ੍ਹਾਂ ਜਿਹੜਾ ਆ ਰੱਖਣਾ ਚਾਹੀਦਾ ਤਾਂ ਕਿ ਲੋਕ ਆ ਉਹ ਆਪਣੇ ਕੰਮਾਂ ਤੋਂ ਛੁੱਟੀ ਨਾ ਲੈ ਲੈਣ ਜਾਂ ਛੁੱਟੀ ਉਹਨਾਂ ਨੂੰ ਨਾ ਮਿਲ ਜਾਵੇ। ਈਵਨ ਦੋ ਇਨਫਲੇਸ਼ਨ ਕਾਫੀ ਘਟੀ ਹੈਗੀ ਆ, ਪਰ ਚੇਅਰਮੈਨ ਜਰੋਮੀ ਪਾਵਲ ਹੋਣੀ ਇਹ ਕਿਹਾ ਸੀ ਵੀ ਮੈਂ ਚਾਹੁੰਦਾ ਆ ਵੀ ਇਨਫਲੇਸ਼ਨ 2% ਤੇ ਆਵੇ, ਜਿਹੜੀ ਕਿ ਜਦੋਂ ਕਰੋਨਾ ਵਾਇਰਸ ਸਟਾਰਟ ਹੋਇਆ ਉਸ ਤੋਂ ਪਹਿਲਾਂ ਸੀਗੀ। ਪਰ ਈਵਨ ਦੋ ਜੋ ਫੈਡਰਲ ਗਵਰਨਮੈਂਟ ਜਾਂ ਫੈਡਰਲ ਰਿਜ਼ਰਵ ਬੋਰਡ ਕਹਿ ਰਿਹਾ ਵੀ ਇਸ ਟਾਈਮ ਦੇ ਉੱਤੇ ਇਨਫਲੇਸ਼ਨ 4% ਆ, ਪਰ ਤੁਸੀਂ ਆਪਣੇ ਆਲੇ ਦੁਆਲੇ ਝਾਤ ਮਾਰ ਕੇ ਦੇਖੋ ਵੀ ਹਰ ਇੱਕ ਚੀਜ਼ ਇੰਨੀ ਜ਼ਿਆਦਾ ਮਹਿੰਗੀ ਹੋਈ ਆ, ਲੋਕਾਂ ਦੀ ਇਸ ਟਾਈਮ ਦੇ ਉੱਤੇ ਬੱਸ ਹੋਈ ਪਈ ਹੈਗੀ ਆ, ਇੰਨੀ ਜ਼ਿਆਦਾ ਜੋ ਮਹਿੰਗਾਈ ਹੈਗੀ ਆ, ਖਾਸ ਕਰਕੇ ਖਾਣ ਪੀਣ ਵਾਲੇ ਨੂੰ। ਕਿਉਂਕਿ ਪਹਿਲਾਂ ਵੀ ਰਿਸੈਸ਼ਨ ਤਾਂ ਬਹੁਤ ਆਏ ਅਮਰੀਕਾ ਦੇ ਵਿੱਚ। ਯੂਜ਼ਲੀ ਕੀ ਹੁੰਦਾ ਸੀ ਵੀ ਘਰਾਂ ਨੂੰ ਲੈ ਕੇ ਜਿਹੜੀ ਰੀਅਲ estate ਮਾਰਕੀਟ ਹੁੰਦੀ ਸੀ ਉਹ ਜ਼ਿਆਦਾ ਕ੍ਰੈਸ਼ ਹੁੰਦੀ ਸੀ, ਪਰ ਇਸ ਵਾਰੀ ਤਾਂ ਜੋ ਫੂਡ ਆ ਉਹਦੀ ਜਿਹੜੀ ਪ੍ਰਾਈਸ ਆ ਡਬਲ ਟ੍ਰਿਪਲ ਇਸ ਟਾਈਮ ਦੇ ਉੱਤੇ ਹੋ ਗਈ ਹੈਗੀ ਆ। ਡੈਮੋਕ੍ਰੈਟਿਕ ਸੈਨੇਟਰ ਜੌਨ ਹਿਕਨ ਲੂਪਰ ਜੋ ਆ ਉਹਨਾਂ ਨੇ ਵੀ ਇੱਕ ਚਿੱਠੀ ਲਿਖੀ ਆ ਜਰੋਮੀ ਪਾਵਲ ਹੋਣਾ ਨੂੰ ਵੀ ਜੋ ਇੰਟਰਸਟ ਰੇਟ ਆ
ਉਹਦੇ ਉੱਤੇ ਪੌਜ਼ ਕੀਤਾ ਜਾਵੇ ਵਧਾਉਣ ਤੋਂ। ਕਹਿੰਦੇ ਪਈ ਜੋ ਇਕੋਨਮੀ ਆ ਹੌਲੀ ਸਾਡੀ ਪਿਕਅਪ ਹੋ ਰਹੀ ਆ, ਪਰ ਜੇ ਇੰਟਰਸਟ ਰੇਟ ਵਧਾਇਆ ਗਿਆ ਤੇ ਇਹ ਸਟੈਂਡ ਸਟਿਲ ਹੋ ਸਕਦੀ ਆ। ਪਰ ਜਿੰਨੀਆਂ ਕਿਆਸਾਂ ਆਈਆਂ ਆ, ਤੁਹਾਨੂੰ ਮੈਂ ਦੱਸਿਆ ਹੀ ਆ ਵੀ ਜਰੋਮੀ ਪਾਵਲ ਹੁਣੀ ਕਹਿੰਦੇ ਸੀ ਵੀ ਇਸ ਸਾਲ ਦੇ ਵਿੱਚ ਘੱਟੋ ਘੱਟ 2 ਵਾਰ ਉਹ ਇੰਟਰਸਟ ਰੇਟ ਵਧਾਉਣਗੇ। ਸੋ ਜੇ ਇੱਕ ਵਾਰੀ ਫੇਰ ਇਸ ਜੁਲਾਈ ਮਹੀਨੇ 'ਚ ਵਧਾਉਂਦੇ ਆ ਜਾਂ ਅਗਸਤ ਦੇ ਪਹਿਲੇ ਹਫ਼ਤੇ, ਤੇ ਇੱਕ ਵਾਰੀ ਫੇਰ ਹੋਰ ਉਹ ਇੰਟਰਸਟ ਰੇਟ ਵਧਾ ਸਕਦੇ ਹੈਗੇ ਆ, ਜਿਹਦੇ ਨਾਲ ਖਾਸ ਕਰਕੇ ਜਿਨ੍ਹਾਂ ਲੋਕਾਂ ਨੇ ਲੋਨ ਲੈਣਾ, ਛੋਟੇ ਬਿਜ਼ਨੈਸਸ ਨੇ ਆਪਣੇ ਬਿਜ਼ਨਸ ਦੇ ਲਈ, ਘਰਾਂ ਵਾਲਿਆਂ ਨੇ ਘਰ ਖਰੀਦਣੇ ਆ, ਕਾਰਾਂ ਖਰੀਦਣੀਆਂ, ਉਹਨਾਂ ਦੇ ਇੰਟਰਸਟ ਰੇਟ 'ਚ ਬਹੁਤ ਜ਼ਿਆਦਾ ਵਾਧਾ ਹੋਊਗਾ। ਜੀ ਜੀ। ਅਗਲੀ ਖਬਰ ਜਿਹੜੀ ਆ ਉਹ ਸੁਡਾਨ ਤੋਂ ਆ। ਸੁਡਾਨ ਦੇ ਵਿੱਚ ਇੱਕ ਜਹਾਜ਼ ਜਿਹੜਾ ਹਵਾਈ ਜਹਾਜ਼ ਹਾਦਸਾ ਵਾਪਰ ਗਿਆ। ਉਡਾਨ ਭਰਨ ਤੋਂ ਕੁਝ ਹੀ ਸਮੇਂ ਬਾਅਦ ਇੱਕ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸੁਡਾਨ ਦੀ ਜਿਹੜੀ ਆਰਮੀ ਆ ਉਹਨੇ ਇੱਕ ਬਿਆਨ ਦੇ ਵਿੱਚ ਦੱਸਿਆ ਕਿ ਹਾਦਸੇ ਦੌਰਾਨ 4 ਫੌਜੀ ਜਵਾਨਾਂ ਸਣੇ 9 ਜਣਿਆਂ ਦੀ ਮੌਤ ਹੋਈ ਹੈ, ਪਰ ਇਸ ਹਾਦਸੇ ਦੇ ਵਿੱਚ ਇਤਫਾਕਨ ਚੰਗੇ ਕਰਮਾਂ ਦੇ ਨਾਲ ਇੱਕ ਬੱਚੇ ਦੀ ਜਿਹੜੀ ਜਾਨ ਆ ਉਹ ਬਚ ਗਈ ਆ। ਉੱਤਰ ਪੂਰਬੀ ਅਫਰੀਕੀ ਦੇਸ਼ ਸੁਡਾਨ ਦੇ ਵਿੱਚ ਜਦੋਂ ਤੋਂ ਜੰਗ ਜਾਰੀ ਹੈ ਤੇ ਇਹਦੇ 100 ਦਿਨ ਪੂਰੇ ਹੋ ਗਏ ਨੇ, ਹਾਲੇ ਤੱਕ ਇਹਦੇ ਖਤਮ ਹੋਣ ਦੀ ਕੋਈ ਸੰਭਾਵਨਾ ਨਹੀਂ ਦਿਖਾਈ ਦੇ ਰਹੀ। ਆਰਮੀ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਕਿ ਪੋਰਟ ਸੁਡਾਨ ਸ਼ਹਿਰ ਦੇ ਵਿੱਚ ਐਤਵਾਰ ਨੂੰ ਬਾਅਦ ਵਾਪਰੇ ਇਸ ਹਵਾਈ ਜਹਾਜ਼ ਹਾਦਸੇ ਦੌਰਾਨ ਇੱਕ ਬੱਚੇ ਦੀ ਜਾਨ ਜਿਹੜੀ ਆ ਉਹ ਬਚ ਗਈ ਹੈ। ਤੇ ਲਾਲ ਸਾਗਰ ਦੇ ਪੋਰਟ ਦੇ ਉੱਤੇ ਸਥਿਤ ਜਿਹੜੀ ਬੰਦਰਗਾਹ ਹੈ, ਉਹ ਪੋਰਟ ਸੁਡਾਨ ਆਰਮੀ ਤੇ ਉਹਦੇ ਵਿਰੋਧੀ ਜਿਹੜੇ ਨੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਸ, ਉੱਥੇ ਜਿਹੜੇ ਜੰਗ ਆ ਉਹ ਇਹ ਇਲਾਕਾ ਹੁਣ ਤੱਕ ਇਹਨਾਂ ਦੋਨਾਂ ਧਿਰਾਂ ਦੀ ਜੰਗ ਤੋਂ ਬਚਿਆ ਹੋਇਆ ਹੈ। ਐਂਟਨੋ ਜਹਾਜ਼ ਸ਼ਹਿਰ ਦੇ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਸੀ। ਹਵਾਈ ਹਾਦਸੇ ਦੇ ਲਈ ਤਕਨੀਕੀ ਕਾਰਨਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਤੇ ਇਸ ਸੰਬੰਧੀ ਜਿਹੜੀ ਆ ਜਾਣਕਾਰੀ ਹੋਰ ਆਰਮੀ ਨੇ ਜਿਹੜੀ ਆ ਉਹ ਸੁਡਾਨ ਦੀ ਨੇ ਨਹੀਂ ਜਾਰੀ ਕੀਤੀ। ਤੇ ਸੁਡਾਨ ਜਿਹੜਾ ਉਹ ਅਪ੍ਰੈਲ ਦੇ ਮੱਧ ਤੋਂ ਹੀ ਅਰਾਜਕਤਾ ਦੇ ਵਿੱਚ ਡੁੱਬਿਆ ਹੋਇਆ। ਇੱਕ ਪਾਸੇ ਸਰਕਾਰੀ ਧਿਰਾਂ ਨੇ, ਇੱਕ ਪਾਸੇ ਸਰਕਾਰ ਹੈ ਜਿਹੜੀ ਲੜ ਰਹੀ ਹੈ, ਦੂਜੇ ਪਾਸੇ ਸੁਡਾਨ ਦੇ ਵਿੱਚ ਉਹ ਲੋਕ ਨੇ ਜਿਹੜੇ ਕਿ ਇਸ ਸਰਕਾਰ ਦੇ ਨਾਲ ਸਹਿਮਤ ਨਹੀਂ, ਤੇ ਇਸ ਕਰਕੇ ਸੁਡਾਨ ਦੇ ਵਿੱਚ ਅਰਾਜਕਤਾ ਫੈਲੀ ਹੋਈ ਹੈ। ਪਰ ਇਹ ਜਿਹੜੇ ਇਲਾਕੇ ਨੇ, ਇਹ ਪੋਰਟ ਸੁਡਾਨ ਜਿਹੜਾ ਉਹ ਇਹਨਾਂ ਇਲਾਕਿਆਂ ਦੇ ਲਾਲ ਸਾਗਰ ਦੇ ਜਿਹੜੇ ਇਲਾਕੇ ਨੇ, ਉਹ ਹਜੇ ਇਹਨਾਂ ਇਲਾਕਿਆਂ ਦੇ ਵਿੱਚ ਜੰਗ ਜਿਹੜੇ ਤੋਂ ਬਚੇ ਹੋਏ ਨੇ। ਪਰ ਇਹਨਾਂ ਇਲਾਕਿਆਂ ਦੇ ਵਿੱਚ ਇਹ ਹਵਾਈ ਹਾਦਸਾ ਵਾਪਰਿਆ ਜਿਹਦੇ ਵਿੱਚ ਇੱਕ ਬੱਚੇ ਦੀ ਜਾਨ ਬਚੀ ਹੈ, ਪਰ 9 ਜਣਿਆਂ ਦੀ ਮੌਤ ਹੋ ਗਈ ਹੈ। ਜੀ ਜੀ, ਤੇ ਆਪਾਂ ਅੱਜ ਮੰਗਲਵਾਰ ਆ ਜੀ। ਪ੍ਰਵੀਨ ਜੀ, ਥੋੜਾ ਜਿਹਾ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਾਂਗੇ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜੋ ਕੁਝ ਇੰਸ਼ੋਰੈਂਸ ਨੂੰ ਲੈ ਕੇ ਵਾਪਰਿਆ। ਕਈ ਲੋਕਾਂ ਨੂੰ ਤਾਂ ਪਤਾ ਹੀ ਆ, ਦੇਖ ਰਹੇ ਆ, ਸੁਣ ਰਹੇ ਆ, ਪਰ ਬਹੁਤ ਹੀ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਇੰਸ਼ੋਰੈਂਸ ਮਾਮਲੇ ਦੇ ਵਿੱਚ ਕੈਲੀਫੋਰਨੀਆ 'ਚ ਬੈਡ ਬਣੀ ਹੋਈ ਆ, ਕਾਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ, ਘਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ। ਸੋ ਉਹਦੇ ਬਾਰੇ ਜੇ ਦੱਸਦੇ ਜਾਈਏ ਵੀ ਵੱਡੀ ਗਿਣਤੀ ਦੇ ਵਿੱਚ ਜੋ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਸੀਗੀਆਂ, ਉਹਨਾਂ ਨੇ ਘਰਾਂ ਦੀ ਇੰਸ਼ੋਰੈਂਸ ਕਰਨੀ ਬੰਦ ਕਰ ਦਿੱਤੀ ਆ। ਪਹਿਲਾਂ ਆਪਾਂ ਘਰਾਂ ਦੀ ਕਰਾਂਗੇ, ਫਿਰ ਤੁਹਾਨੂੰ ਮੈਂ ਕਾਰਾਂ ਦੀ ਵੀ ਥੋੜੀ ਜਿਹੀ ਡਿਸਕਸ ਕਰੂੰਗਾ। ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਫਾਰਮਰਸ, ਆਲ ਸਟੇਟ, ਇਹ ਜੋ ਵੱਡੀਆਂ ਕੰਪਨੀਆਂ ਹੈਗੀਆਂ, ਸਟੇਟ ਫਾਰਮ, ਇਹਨਾਂ ਨੇ ਤਾਂ ਟੋਟਲੀ ਬੰਦ ਕਰਤਾ। ਫਾਰਮਰਸ ਵਾਲਿਆਂ ਨੇ ਬੜੀ ਲਿਮਿਟ ਲਾਈ ਹੈਗੀ ਵੀ ਇੰਨੀਆਂ ਪਾਲਿਸੀਆਂ ਤੁਸੀਂ ਲਿਖ ਸਕਦੇ ਹੈਗੇ, ਉਹਨਾਂ ਦੇ ਏਜੰਟਸ। ਹੋਰ ਜਿੰਨੀਆਂ ਵੀ ਆ ਨੇਸ਼ਨ ਵਾਈਡ, ਮਰਕਰੀ, ਬੜੀਆਂ ਸਟ੍ਰਿਕਟ ਹੋ ਗਈਆਂ। 15-15 ਦਿਨ, 20-20 ਦਿਨ ਵੇਟ ਕਰਨਾ ਪੈਂਦਾ ਤੁਹਾਤੋਂ ਉਹ ਤੁਹਾਡੇ ਘਰਾਂ ਦੀਆਂ ਫਰੰਟ, ਬੈਕ, ਸਾਈਡ ਦੀਆਂ ਪਿਕਚਰਾਂ, ਇਲੈਕਟ੍ਰਿਕ ਪੈਨਲ ਦੀਆਂ, ਵਾਟਰ ਹੀਟਰ ਦੀਆਂ, ਏਅਰ ਕੰਡੀਸ਼ਨ ਦੀਆਂ, ਰੂਫ ਦੀਆਂ, ਤੁਹਾਡੇ ਘਰਾਂ ਤੋਂ 20-20 ਫੁੱਟ ਦੂਰ ਤੁਹਾਡੇ ਜਿਹੜੇ ਟਰੀ ਆ ਉਹਨਾਂ ਦੀਆਂ ਬ੍ਰਾਂਚਿਸ ਕੱਟੀਆਂ ਹੋਣੀਆਂ ਚਾਹੀਦੀਆਂ। ਬਹੁਤ ਕੁਛ ਜਿਹੜਾ ਪੁੱਛ ਰਹੇ ਆ। ਕਿਸੇ ਦਾ ਕਲੇਮ ਨਹੀਂ ਹੋਣਾ ਚਾਹੀਦਾ, ਜਿਹਦਾ ਕਲੇਮ ਹੋਇਆ ਉਹ ਤਾਂ ਅੱਜ ਦੀ ਡੇਟ ਦੇ ਵਿੱਚ ਬਹੁਤ ਹੀ ਔਖਾ ਆ ਉਹਨਾਂ ਦੇ ਲਈ ਇੰਸ਼ੋਰੈਂਸ ਲੈਣੀ। ਸੋ ਹੁਣ ਬਹੁਤ ਹੀ ਜਿਹੜੀਆਂ ਡਰਾਉਣੀਆਂ ਜਿਹੜੀਆਂ ਖਬਰਾਂ ਆ ਰਹੀਆਂ ਕਈ ਏਰੀਏ ਦੇ ਵਿੱਚ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਵੀ ਮੈਂ ਦੇਖਿਆ, ਸੈਕਰਾਮੈਂਟੋ ਦੇ ਵਿੱਚ ਵੀ ਲੋਕ ਕਹਿੰਦੇ ਆ ਵੀ ਅਸੀਂ ਤਾਂ ਜੋ ਸਾਡੀ ਘਰਾਂ ਦੀ ਰੂਫ ਸੀ, ਯੋਸੇਮਿਟੀ ਨੈਸ਼ਨਲ ਪਾਰਕ ਵਾਲਾ ਏਰੀਆ ਆ, ਹੋਰ ਪਈ ਰੂਫ ਵੀ ਅਸੀਂ ਮੈਟਲ ਦੀ ਇੰਸਟਾਲ ਕਰ ਦਿੱਤੀ, ਦੂਸਰੀ ਟਾਈਲਾਂ ਦੀ ਜਗ੍ਹਾ ਤੇ ਵੱਡੇ ਵੱਡੇ ਟੈਂਕ ਵੀ ਪਾਣੀ ਦੇ ਰੱਖ ਲਏ, 30-30, 40-40 ਫੁੱਟ ਦੂਰ ਤੱਕ ਟਰੀ ਵੀ ਜਿਹੜੇ ਕੱਟ ਦਿੱਤੇ ਆ। ਪਰ ਫਿਰ ਵੀ ਸਾਡੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਨੌਨ ਰਿਨਿਊਅਲ ਲੈਟਰ ਜਾਂ ਕੈਂਸਲੇਸ਼ਨ ਲੈਟਰ ਭੇਜ ਰਹੀ ਹੈਗੀ ਆ। ਤੇ ਉਹੀ ਜੋ ਇੰਸ਼ੋਰੈਂਸ ਕਿਸੇ ਘਰ ਦੀ $1500 ਹੁੰਦੀ ਸੀ, ਉਹ 5-5, 6-6 ਹਜ਼ਾਰ ਡਾਲਰ ਤੱਕ ਹੋ ਰਹੀ ਹੈਗੀ ਆ। ਸੋ ਅੱਜ ਦੀ ਡੇਟ ਦੇ ਵਿੱਚ ਰੀਅਲ ਸਟੇਟ ਦੇ ਉੱਤੇ ਵੀ ਇਹਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈਗਾ ਆ, ਤੇ ਆਮ ਲੋਕਾਂ ਦੇ ਉੱਤੇ ਵੀ ਜੋ ਅਸਰ ਆ ਇਹਦਾ ਬਹੁਤ ਜ਼ਿਆਦਾ ਪੈ ਰਿਹਾ। ਦੂਜੀ ਗੱਲ ਇਹ ਆ ਵੀ ਆਪਾਂ ਚ ਵੀ ਜੋ ਕਸਟਮਰ ਆ ਜਾਂ ਕੰਜ਼ਿਊਮਰ ਆ,
ਉਹਦੇ ਵਿੱਚ ਵੀ ਬਹੁਤ ਵੱਡਾ ਕਸੂਰ ਆ। ਅਸੀਂ ਘਰ ਤਾਂ ਜ਼ਰੂਰ ਸਾਡੇ 1.5 ਮਿਲੀਅਨ ਦੇ 2-2 ਮਿਲੀਅਨ ਦੇ ਵੀ ਹੈਗੇ, ਕਈਆਂ ਦੇ ਬੇ ਏਰੀਏ 'ਚ ਮੈਂ ਦੇਖਿਆ, ਪਰ ਕੀ ਆ ਵੀ ਅਸੀਂ ਉਹਦੀ ਮੇਨਟੇਨੈਂਸ ਨਹੀਂ ਰੱਖਦੇ। ਪਿੱਛੇ ਜੰਕ ਪਿਆ ਆ, ਜੋ ਗਟਰਸ ਆ ਕਦੇ ਸਾਫ਼ ਨਹੀਂ ਕੀਤੇ, ਤੁਹਾਡੀ ਜਿਹੜੀ ਰੂਫ ਆ ਉਹਦੇ ਉੱਤੇ ਐਲਗੀ ਜਿਹੜੀ ਉਹ ਜੰਮੀ ਹੋਈ ਆ, ਪੱਤੇ ਜੰਮੇ ਹੋਏ ਹੈਗੇ ਆ, ਆਲੇ ਦੁਆਲੇ ਜੋ ਟਰੀ ਆ ਉਹਨਾਂ ਦੀਆਂ ਬ੍ਰਾਂਚਿਸ ਟੱਚ ਕਰ ਰਹੀਆਂ ਆ, ਘਾਹ ਸੁੱਕਾ ਪਿਆ ਆ, ਜੰਕ ਪਿਆ ਆ। ਸੋ ਅੱਜ ਕੱਲ੍ਹ ਇੰਸ਼ੋਰੈਂਸ ਕੰਪਨੀਆਂ ਨੇ ਕੀ ਕੀਤਾ ਆ, ਉਹਨਾਂ ਨੇ ਡਰੋਨ ਸਰਵਿਸਿਜ਼ ਯੂਜ਼ ਕਰਨੀ ਸ਼ੁਰੂ ਕਰਤੀ ਆ ਬਹੁਤ ਸਾਰੀਆਂ ਕੰਪਨੀਆਂ ਤੋਂ। ਇੱਦਾਂ ਦੀ ਉਦਾਹਰਨ ਇੱਕ ਓਕਲੇ ਸ਼ਹਿਰ ਤੋਂ ਆਈ ਆ। ਅੱਜ ਜੋ ਚੈਨਲ 7 ਆ ਉਹਨਾਂ ਨੇ ਖਬਰ, ਲੋਕਲ ਚੈਨਲ 7 ਆ ABC ਦਾ, ਉਹਨਾਂ ਨੇ ਖਬਰ ਕੀਤੀ ਹੈ ਵੀ ਕਿਸ ਤਰ੍ਹਾਂ ਇੱਕ ਓਕਲੇ 'ਚ ਰਹਿਣ ਵਾਲੇ ਘਰ ਦੇ ਮਾਲਕ ਨੂੰ ਚਿੱਠੀ ਆ ਗਈ, ਉਹਦੀ ਇੰਸ਼ੋਰੈਂਸ ਕੰਪਨੀ ਜੋ AAA ਆ ਉਹਦੇ ਵੱਲੋਂ ਵੀ ਅਸੀਂ ਤੇਰੀ ਇੰਸ਼ੋਰੈਂਸ ਕੈਂਸਲ ਕਰਨ ਜਾ ਰਹੇ ਹਾਂ, ਨॉन ਰਿਨਿਊ ਕਰਨ ਜਾ ਰਹੇ ਹਾਂ। ਕਾਰਨ ਉਹਨੇ ਦੱਸਿਆ ਵੀ ਤੇਰੇ ਘਰ ਦੀ ਜਿਹੜੀ ਮੇਨਟੇਨੈਂਸ ਆ ਉਹ ਸਹੀ ਨਹੀਂ ਹੈ। ਅਸੀਂ ਜੋ ਏਰੀਅਲ ਇਮੇजेस ਲਏ ਹੈਗੇ ਆ ਉਹਨਾਂ ਦੇ ਮੁਤਾਬਕ ਤੇਰੇ ਘਰ ਦੇ ਪਿੱਛੇ ਵੀ ਜਿਹੜਾ ਯਾਰਡ ਆ, ਬੈਕ ਯਾਰਡ ਆ, ਉਹ ਕਲੀਨ ਨਹੀਂ ਹੈਗਾ, ਫਰੰਟ ਦੇ ਉੱਤੇ ਵੀ ਬ੍ਰਾਂਚਿਸ ਜਿਹੜੀਆਂ ਟੱਚ ਕਰ ਰਹੀਆਂ ਆ, ਗਟਰ ਸਾਫ਼ ਨਹੀਂ ਹੈਗੇ। ਤੇ ਕਹਿੰਦਾ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਨੂੰ ਪਿਕਚਰਸ ਭੇਜੋ, ਤੇ ਉਹ ਕਹਿੰਦੇ ਵੀ ਮੇਰੀ ਜਿਹੜੀਆਂ ਪਿਕਚਰਸ ਅਸੀਂ ਭੇਜ ਨਹੀਂ ਸਕਦੇ। ਤੇ ਉਹ ਜਿਹੜਾ ਮਕਾਨ ਮਾਲਕ ਆ ਉਹ ਬੜਾ ਹੈਰਾਨ ਆ ਵੀ ਸਾਡੀ ਇੰਨੀ ਪ੍ਰਾਈਵੇਸੀ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਜਾ ਰਹੀਆਂ ਹੈਗੀਆਂ ਵੀ ਡਰੋਨਸ ਨੂੰ ਯੂਜ਼ ਕਰ ਰਹੀਆਂ। ਸੋ ਪਹਿਲੀ ਗੱਲ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਪੰਜਾਬੀ ਰੇਡੀਓ USA ਦੇ ਸੁਣ ਰਹੇ ਆ, ਜਿੱਥੇ ਵੀ ਤੁਹਾਡੀ ਇੰਸ਼ੋਰੈਂਸ ਹੈਗੀ ਆ, ਮੇਕ ਸ਼ੋਰ ਕਰੋ ਵੀ ਤੁਹਾਡੀ ਜੇ ਪੇਮੈਂਟ ਅੱਜ ਤੋਂ 30 ਦਿਨ ਬਾਅਦ ਹੈ ਨਾ, ਅੱਜੇ ਭੇਜ ਦਿਓ। ਜੀ ਜਿਸ ਟਾਈਮ ਤੁਹਾਡੀ ਇੰਸ਼ੋਰੈਂਸ ਕੈਂਸਲ ਹੋ ਗਈ, ਜੇ ਤੁਸੀਂ $1000 ਦਿੰਦੇ ਆ, ਮੈਂ $4-4000 ਤੱਕ ਉਹਨਾਂ ਦੀ ਇੰਸ਼ੋਰੈਂਸ ਹੁੰਦੀ ਦੇਖੀ ਆ। ਕਿਉਂਕਿ ਕਈ ਏਰੀਏ ਇਦਾਂ ਆ ਉੱਥੇ ਕੋਈ ਇੰਸ਼ੋਰੈਂਸ ਨਹੀਂ ਕਰਦੀ, ਫਿਰ ਤੁਹਾਨੂੰ ਜਿਹੜੀ ਆ ਸਰਪਲਸ ਲਾਈਨ ਜਾਂ ਨਾਨ ਸਟੈਂਡਰਡ ਜਾਂ ਜੋ ਅਸਾਈਨਡ ਰਿਸਕ ਪਲਾਨ ਆ ਸਟੇਟ ਦਾ, ਉੱਥੇ ਜਾਣਾ ਪੈਂਦਾ ਤੇ ਉਹ ਬਹੁਤ ਜ਼ਿਆਦਾ ਮਹਿੰਗੀ ਹੈਗੀ ਇੰਸ਼ੋਰੈਂਸ। ਵੈਸੇ ਵੀ ਇੰਸ਼ੋਰੈਂਸ ਦੇ ਰੇਟ ਬਹੁਤ ਜ਼ਿਆਦਾ ਉੱਪਰ ਜਾ ਰਹੇ ਆ। ਕਾਰਨ ਉਹਦਾ ਇਹ ਆ ਵੀ ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਗਈ ਆ, ਸਮਾਨ ਇੰਨਾ ਜ਼ਿਆਦਾ ਮਹਿੰਗਾ ਹੋ ਗਿਆ, ਹੋਮ ਡੀਪੋ 'ਚ ਤੁਸੀਂ ਜਾ ਕੇ ਦੇਖੋ। ਸੋ ਕੈਲੀਫੋਰਨੀਆ ਯੂਜ਼ਲੀ ਇੰਸ਼ੋਰੈਂਸ ਬਹੁਤ ਚੀਪ ਹੁੰਦੀ ਸੀ ਬਾਕੀ ਸਟੇਟਾਂ ਦੇ ਮੁਤਾਬਕ। ਸੋ ਜੇ ਕਿਸੇ ਦੇ 25-50% ਰੇਟ ਇਨਕਰੀਜ਼ ਹੁੰਦਾ, ਉਹ ਬੜੀ ਵੱਡੀ ਗੱਲ ਨਹੀਂ। ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਇਹ ਡਬਲ ਰੇਟ ਇਨਕਰੀਜ਼ ਹੋਣੇ ਆ ਜੋ ਅੱਜ ਦੀ ਡੇਟ ਦੇ ਵਿੱਚ ਚੱਲ ਰਿਹਾ ਹੈ। ਕਿਉਂਕਿ ਜਿੰਨੀਆਂ ਵੀ ਮੈਜੋਰਟੀ 'ਚ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੇ ਇੰਸ਼ੋਰੈਂਸ ਕਰਨੀ ਬੰਦ ਕਰਤੀ। ਉਹ ਕਹਿੰਦੇ ਵੀ ਅਸੀਂ ਅਫੋਰਡ ਨਹੀਂ ਕਰ ਸਕਦੇ, ਵੀ ਜਦੋਂ ਕਲੇਮ ਹੁੰਦੇ ਆ ਕਾਸਟ ਆਫ ਕੰਸਟਰਕਸ਼ਨ ਇੰਨੀ ਜ਼ਿਆਦਾ ਆ ਤੇ ਉਹਦੇ ਵਿੱਚ ਲਾਸ ਹੁੰਦਾ, ਕਿਉਂਕਿ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ ਆ ਉਹ ਰੀਇੰਸ਼ੋਰ ਕਰਦੀਆਂ ਆ ਵੱਡੀਆਂ ਕੰਪਨੀਆਂ ਤੋਂ। ਉਹ ਉਹਨਾਂ ਨੇ ਰੇਟਸ ਬਹੁਤ ਜ਼ਿਆਦਾ ਵਧਾਤੇ ਆ ਕਲਾਈਮੇਟ ਚੇਂਜ ਕਰਕੇ, ਖਾਸ ਕਰਕੇ ਉਹ ਸਟੇਟਸ ਜਿਨ੍ਹਾਂ ਦੇ ਵਿੱਚ ਨੈਚੁਰਲ ਡਿਜ਼ਾਸਟਰ ਆਉਂਦੇ ਆ, ਜਿੱਦਾਂ ਕੈਲੀਫੋਰਨੀਆ ਹੋ ਗਿਆ। ਹੁਣ ਕੈਲੀਫੋਰਨੀਆ 'ਚ ਅੱਗਾਂ ਬਹੁਤ ਲੱਗੀਆਂ ਹੈਗੀਆਂ, ਅੱਗਾਂ ਲੱਗਦੀਆਂ ਆ, ਹੜ੍ਹ ਆਉਂਦੇ ਆ, ਫਲੱਡ ਦੇਖੇ ਆ। ਫਲੋਰੀਡਾ ਦੇ ਵਿੱਚ ਵੀ ਕਿੰਨਾ ਜ਼ਿਆਦਾ ਜਿਹੜਾ ਤੂਫਾਨ ਆਉਂਦੇ ਆ, ਮੀਂਹ ਪੈਂਦਾ, ਹੜ੍ਹ ਆਉਂਦੇ ਆ। ਸੋ ਉਹ ਸਟੇਟ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਹੈ। ਸੋ ਇੱਕ ਤਾਂ ਇਹ ਜ਼ਰੂਰ ਧਿਆਨ ਰੱਖੋ ਵੀ ਜਿਹਦੇ ਵੀ ਘਰ ਦੀ ਇੰਸ਼ੋਰੈਂਸ, ਜੇ ਤੁਸੀਂ ਨਵਾਂ ਘਰ ਬਾਈ ਕਰ ਰਹੇ ਹੋ, ਮੇਕ ਸ਼ੋਰ ਕਰੋ ਕਿ ਉੱਥੇ ਇੰਸ਼ੋਰੈਂਸ ਮਿਲ ਰਹੀ ਆ ਜਾਂ ਨਹੀਂ ਮਿਲ ਰਹੀ। ਕਈ ਵਾਰੀ ਕੀ ਹੁੰਦਾ ਵੀ ਜਿਹੜਾ ਤੁਸੀਂ ਘਰ ਖਰੀਦ ਰਹੇ ਆ, ਅੱਜ ਕੱਲ ਕੀ ਆ ਵੀ ਕਿਤੇ ਛੋਟਾ ਜਿਹਾ ਵੀ ਕਲੇਮ ਲਿਆ ਉਹ ਤੁਹਾਡੇ ਰੈਕਡ 'ਚ ਆ ਗਿਆ ਤੇ ਉਹ ਇੰਸ਼ੋਰੈਂਸ ਨਹੀਂ ਲਿਖਦੇ ਵੀ ਅਸੀਂ ਨਹੀਂ ਲਿਖਣੀ ਤੁਹਾਡਾ ਕਲੇਮ ਹੋਇਆ। ਈਵਨ ਜਿਹੜਾ ਘਰ ਤੁਸੀਂ ਬਾਈ ਕਰ ਰਹੇ ਆ, ਜੇ ਉੱਥੇ ਕਿਸੇ ਨੇ ਵੀ ਕਲੇਮ ਲਿਆ, ਈਵਨ ਤੁਸੀਂ ਓਨਰ ਵੀ ਨਹੀਂ। ਸੋ ਇਹ ਮੇਕ ਸ਼ੋਰ ਕਰੋ, ਇੱਕ ਤਾਂ ਜਿੱਥੇ ਵੀ ਤੁਸੀਂ ਰੀਅਲਟਰ ਨਾਲ ਗੱਲਬਾਤ ਕਰ ਰਹੇ ਆ, ਕੋਈ ਘਰ ਖਰੀਦਣਾ ਹੈ, ਤੇ ਉਹ ਮੇਕ ਸ਼ੋਰ ਕਰ ਲਓ ਵੀ ਉਹ ਜਦੋਂ ਆਫਰ ਦਿੱਤੀ ਆ ਉਹ ਤੋਂ ਬਾਅਦ ਇੰਸ਼ੋਰੈਂਸ ਬ੍ਰੋਕਰ ਨੂੰ ਕਾਲ ਕਰਕੇ ਵੀ ਇਸ ਘਰ ਦੀ ਇੰਸ਼ੋਰੈਂਸ ਮਿਲ ਸਕਦੀ ਆ ਜਾਂ ਨਹੀਂ, ਕੋਈ ਕਲੇਮ ਤਾਂ ਨਹੀਂ ਹੋਇਆ ਜਾਂ ਕਿੱਦਾਂ ਆ। ਸੋ ਇਹ ਤਾਂ ਘਰ ਦੇ ਮਾਮਲੇ 'ਚ ਆ। ਮੇਕ ਸ਼ੋਰ ਕਰੋ ਤੁਹਾਡੀ ਕੋਈ ਵੀ ਪੇਮੈਂਟ ਆਉਂਦੀ ਆ ਰਾਈਟ ਵੇ ਭੇਜੋ। ਸ਼ੌਪ ਅਰਾਊਂਡ ਕਰਨਾ ਨੋ ਪ੍ਰੋਬਲਮ, ਤੁਸੀਂ ਸ਼ੌਪ ਅਰਾਊਂਡ ਕਰੋ, ਪਰ ਆਪਣੀ ਪਾਲਿਸੀ ਨੂੰ ਕਰੰਟ ਰੱਖੋ। ਜਦੋਂ ਸਾਰਾ ਕੁਝ ਅਪਰੂਵ ਹੋ ਗਿਆ ਨਵੀਂ ਕੰਪਨੀ ਤੋਂ, ਫਿਰ ਤੁਸੀਂ ਜਾ ਕੇ ਜਿਹੜਾ ਹੈ ਪੁਰਾਣੀ ਨੂੰ ਕੈਂਸਲ ਕਰ ਸਕਦੇ ਆ। ਸੋ ਸੇਮ ਸਿਚੁਏਸ਼ਨ ਆਟੋ ਇੰਸ਼ੋਰੈਂਸ 'ਚ। ਆਟੋ ਇੰਸ਼ੋਰੈਂਸ ਦੇ ਵਿੱਚ ਵੀ 90% ਦੇ ਕਰੀਬ ਇੰਸ਼ੋਰੈਂਸ ਕੰਪਨੀਆਂ ਜੋ ਕੈਲੀਫੋਰਨੀਆ 'ਚ, ਉਹਨਾਂ ਨੇ ਬਿਜ਼ਨਸ ਲਿਖਣਾ ਬੰਦ ਕੀਤਾ ਆ। ਜੇ ਲਿਖ ਵੀ ਰਹੇ ਆ ਤੇ ਉਹ ਤੇ 10 ਤੋਂ ਲੈ ਕੇ 15 ਦਿਨ ਦਾ ਵੇਟਿੰਗ ਪੀਰੀਅਡ ਆ। ਜੇ ਅੱਜ ਦੀ ਜਿਹੜੀ ਤੁਸੀਂ ਕਾਰ ਖਰੀਦ ਰਹੇ ਆ, ਪਹਿਲੀ ਵਾਰੀ ਇੰਸ਼ੋਰੈਂਸ ਲੈਣੀ ਆ ਤੇ ਤੁਹਾਨੂੰ 10 ਦਿਨ ਜਾਂ 15 ਦਿਨ ਵੇਟ ਕਰਨਾ ਪਊਗਾ ਉਸ ਇੰਸ਼ੋਰੈਂਸ ਨੂੰ ਸਟਾਰਟ ਹੋਣ ਦੇ ਲਈ। ਦੂਸਰਾ ਜਿਹੜਾ ਇਹ ਹੋ ਰਿਹਾ, ਮੈਂ ਦੇਖ ਰਿਹਾ ਵੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜੇ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਜਾਂਦਾ, ਥੋੜਾ ਡੈਮੇਜ ਜ਼ਿਆਦਾ ਆ, ਤੇ ਉਹ ਹਰ ਇੱਕ ਕਾਰ ਨੂੰ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਸਾਲਵੇਜ ਕਰੀ ਜਾਂਦੀਆਂ, ਟੋਟਲ ਕਰੀ ਜਾਂਦੀਆਂ। ਕਿਉਂਕਿ ਕਾਸਟ ਆਫ ਰੀਪੇਅਰ ਜੋ ਆ
ਉਹ ਬਹੁਤ ਹਾਈ ਆ। ਉਹ ਕਹਿੰਦੇ ਵੀ ਤੈਨੂੰ ਫਾਇਦਾ ਨਹੀਂ, ਇਹਨੂੰ ਸਾਲ ਵਿੱਚ ਕਰ ਦੋ। ਹੁਣ ਕੀ ਆ, ਆਪਣੇ ਵੀ ਬੰਦੇ, ਮੈਂ ਆਪਣੇ, ਕਿਉਂਕਿ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਮੋਸਟਲੀ ਸਾਡੇ ਪੰਜਾਬੀ ਜਾਂ ਇੰਡੀਅਨ ਕਮਿਊਨਿਟੀ ਲਿਸਨਰ ਆ, ਤਾਂ ਕਰਕੇ ਮੈਂ ਦੱਸ ਰਿਹਾ, ਪਰ ਬਾਕੀ ਕਮਿਊਨਿਟੀਆਂ ਦਾ ਵੀ ਸੇਮ ਹੀ ਆ। ਸੋ ਕੀ ਹੁੰਦਾ ਵੀ ਜੀ, ਜੇ ਸਾਲ ਵਿੱਚ ਕਰਤੀ ਕਾਰ, ਚਲੋ ਥੋੜੇ ਪੈਸੇ ਲੈ ਕੇ ਕਾਰ ਰੱਖ ਲੈਂਦੇ ਆ। ਅਲਟੀਮੇਟਲੀ ਕੀ ਹੁੰਦਾ ਵੀ ਉਹ ਸਾਲ ਵਿੱਚ ਹੋਈ ਕਾਰ ਦੀ ਕੋਈ ਇੰਸ਼ੋਰੈਂਸ ਨਹੀਂ ਕਰਦਾ। ਬਹੁਤ ਘੱਟ ਕੰਪਨੀਆਂ ਅੱਜ ਦੀ ਡੇਟ ਦੇ ਵਿੱਚ ਹੈਗੀਆਂ, ਇੱਕ ਦੋ ਹੀ ਹੋ ਗਈਆਂ ਜਿਹੜੀਆਂ ਸਾਲ ਵਿੱਚ ਹੋਈ ਕਾਰ ਦੀ ਇੰਸ਼ੋਰੈਂਸ ਕਰਦੀਆਂ ਹੈ। ਸੋ ਪਹਿਲੀ ਗੱਲ ਤਾਂ ਮੇਕ ਸ਼ੋਰ ਕਰੋ ਵੀ ਤੁਹਾਡਾ ਜਿਹੜਾ ਡਰਾਈਵਿੰਗ ਰੈਕਡ ਆ ਕਲੀਨ ਰੱਖੋ। ਕੋਈ ਟਿਕਟ, DUI, ਈਵਨ ਨੌਨ ਫਾਲਟ ਐਕਸੀਡੈਂਟ ਨੂੰ ਵੀ ਅੱਜ ਦੀ ਡੇਟ ਦੇ ਵਿੱਚ 10-10 ਸਾਲ ਪੁਰਾਣਾ ਰੈਕਡ ਕੰਪਨੀਆਂ ਇੰਸ਼ੋਰੈਂਸ ਜਿਹੜੀਆਂ ਉਹ ਚੈੱਕ ਕਰਨ ਲੱਗ ਪਈਆਂ। ਯੂਜ਼ਲੀ ਨਹੀਂ 3 ਸਾਲ ਦਾ ਹੀ ਚੈੱਕ ਕਰਦੇ ਹੁੰਦੇ ਸੀ ਵੀ ਹਾਂ 3 ਸਾਲਾਂ 'ਚ ਕੋਈ ਟਿਕਟ ਐਕਸੀਡੈਂਟ ਤਾਂ ਨਹੀਂ ਹੈਗਾ, ਪਰ ਉਹ 10 ਸਾਲਾਂ ਤੱਕ ਦਾ ਜਿਹੜਾ ਰੈਕਡ ਚੈੱਕ ਕਰ ਰਿਹਾ ਉਹਦੇ ਬੇਸ ਤੇ ਉਹ ਕਹਿੰਦੇ ਵੀ ਨਹੀਂ ਅਸੀਂ ਆਫਰ ਨਹੀਂ ਕਰਨੀ ਜੇ ਨੌਨ ਫਾਲਟ ਐਕਸੀਡੈਂਟ ਵੀ ਕਿਸੇ ਦੇ 2-4 ਹੋਏ ਹੋ ਤੇ ਉਹ ਕਹਿੰਦੇ ਵੀ ਨਹੀਂ ਇਹ ਬੰਦਾ ਜਿਹੜਾ ਆ ਬਹੁਤ ਜ਼ਿਆਦਾ ਨੌਨ ਫਾਲਟ ਐਕਸੀਡੈਂਟ ਕਰਦਾ। ਸੋ ਜਦੋਂ ਡਰਾਈਵ ਕਰਦੇ ਬੜੇ ਧਿਆਨ ਨਾਲ ਕਰੋ, ਰੈਕਡ ਆਪਣਾ ਕਲੀਨ ਰੱਖੋ, ਨਹੀਂ ਤਾਂ ਮੈਂ ਇਹ ਦੇਖ ਰਿਹਾ ਵੀ ਉਨੀ ਕਾਰ ਦੀ ਪੇਮੈਂਟ ਨਹੀਂ ਹੁੰਦੀ ਜਿੰਨੀ ਤੁਹਾਡੀ ਇੰਸ਼ੋਰੈਂਸ ਦੀ ਪੇਮੈਂਟ ਹੋ ਜਾਂਦੀ ਆ। ਸੋ ਇਹ ਸਾਰੇ ਕਾਸੇ ਦਾ ਧਿਆਨ ਰੱਖੋ। ਜੇ ਇੰਸ਼ੋਰੈਂਸ ਮਾਮਲੇ ਦੇ ਵਿੱਚ, ਖਾਸ ਕਰਕੇ ਘਰਾਂ ਦੀ ਇੰਸ਼ੋਰੈਂਸ ਦੇ ਮਾਮਲੇ ਦੇ ਵਿੱਚ ਜੇ ਤੁਹਾਡਾ ਕੋਈ ਕੁਐਸਚਨ ਹੋਇਆ ਤਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਫਿਸ ਕਾਲ ਕਰ ਸਕਦੇ ਹੋ। ਸਾਡਾ ਟੈਲੀਫੋਨ ਨੰਬਰ 408-272-2500 ਆ, 4082722500, ਤੇ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ ਹੈਗਾ 0F89805। ਜੀ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਜਿਹੜਾ ਸਮਾਂ ਹਰਜੋਤ ਸਿੰਘ ਜੀ ਉਹ ਵੀ ਸਮਾਪਤੀ ਵਾਲਾ ਜੀ, ਲੈ ਗਏ ਜੀ ਇਜਾਜ਼ਤ। ਜੀ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।